ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਹੋਰ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ। ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਵਰ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ ਖੰਗੂੜਾ, ਦਵਿੰਦਰ ਸਿੰਘ, ਦੇਵ ਸਿੰਘ ਸਿੰਧੀ, ਮਨਦੀਪ ਟਿਵਾਣਾ ਫਰਜ਼ਨੋ, ਜਸਵਿੰਦਰ ਸਿੰਘ ਵਿਰਕ ਹਿਊਸਟਨ, ਬਰਿੰਦਰ ਸਿੰਘ ਮੋਰਗਨ ਹਿਲ, ਦਰਸ਼ਨ ਸਿੰਘ, ਰਘਵੀਰ ਕੌਰ ਜੀ ਸਲਮਾ, ਅਮਰਜੀਤ ਕੌਰ ਤੇ ਤੇਜਰੂਪ ਜੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤਾਂ ਗੱਲ ਸਭ ਤੋਂ ਪਹਿਲਾਂ ਕਰਦੇ ਹਾਂ ਭਾਰਤ ਅਤੇ ਚੀਨ ਦੀ ਜੰਗ। ਐਵੇਂ ਇੱਕ ਦੂਜੇ ਨੂੰ ਇਲਤਾਂ ਕਰਦੇ ਸੀਗੇ, ਪਰ ਹੁਣ ਤਾਂ ਲਾਸ਼ਾਂ ਹੀ ਢੋ ਹੋਣ ਲੱਗ ਪਈਆਂ। ਦੇਖੋ, ਕੱਲ ਵੀ ਗੱਲ ਜਿਹੜੀ ਕੀਤੀ ਸੀਗੀ ਕਿ ਜਿਹੜੀ ਭਾਰਤ ਦੀ ਵਿਦੇਸ਼ ਨੀਤੀ ਆ ਉਹ ਫੇਲ ਆ ਕਿਸਮ ਦੇ ਨਾਲ। ਇਹ ਜਿਹਨੂੰ ਇਹ ਸਮਝਦੇ ਸੀ ਵੀ ਅਮਰੀਕਾ ਦੇ ਵਿੱਚ ਜਾ ਕੇ ਉੱਥੇ ਜਿਹੜਾ ਵੱਡਾ ਸਾਰਾ ਹਾਲ ਲੈ ਕੇ ਲੋਕ ਇਕੱਠੇ ਕਰ ਲਓ, ਬੱਸਾਂ ਦੇ ਵਿੱਚ ਸਾਰੇ ਤੋਂ ਧੋ ਕੇ ਤੇ ਨਾਅਰੇ ਲਵਾ ਦਿਓ, ਇਹਨੂੰ ਵਿਦੇਸ਼ ਨੀਤੀ ਜਿਹੜੀ ਉਹ ਕਹਿੰਦੇ ਆ। ਇੱਕ ਪ੍ਰਥਾ ਹੁੰਦੀ ਸੀ, ਪ੍ਰਧਾਨ ਮੰਤਰੀ ਜਾਂਦੇ ਸੀ ਵਿਦੇਸ਼ ਦੌਰਿਆਂ ਦੇ ਉੱਤੇ, ਉਹ ਪੱਤਰਕਾਰਾਂ ਨੂੰ ਨਾਲ ਲਿਜਾਂਦੇ, ਰਾਹ 'ਚ ਦੱਸਦੇ ਸੀ ਕਿ ਕਿਹੜੀਆਂ ਗੱਲਾਂ ਕਰਨਗੇ। ਜਹਾਜ਼ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੁੰਦੀ ਸੀ, ਇਹ ਪ੍ਰਥਾ ਰਹੀ ਹੈ ਬਹੁਤ ਪੁਰਾਣੀ ਮੁਲਕ ਦੀ। ਉੱਥੇ ਜਾ ਕੇ ਜਿਹੜੀਆਂ ਸਾਈਨ ਹੁੰਦੇ ਉਹਨਾਂ ਦੇ ਬਾਰੇ ਦੇ ਵਿੱਚ ਉੱਥੇ ਪ੍ਰੈਸ ਕਾਨਫਰੰਸ ਹੁੰਦੀ। ਫਿਰ ਰਸਤੇ ਦੇ ਵਿੱਚ ਜਿਹੜੇ ਭਾਰਤੀ ਪੱਤਰਕਾਰ ਨਾਲ ਗਏ ਹੁੰਦੇ ਸੀ ਉਹਨਾਂ ਨੂੰ ਡਿਟੇਲ ਦੱਸੀ ਜਾਂਦੀ ਸੀ। ਫਿਰ ਇੱਥੇ ਆ ਕੇ ਵਿਸਥਾਰਤ ਪ੍ਰੈਸ ਕਾਨਫਰੰਸ ਸੀ। ਸਾਰਾ ਕੁਝ ਖਤਮ ਹੋ ਗਿਆ, ਕਿਉਂਕਿ ਹੈ ਕੁਛ ਨਹੀਂ ਦੱਸਣ ਨੂੰ, ਨਾ ਕੋਈ ਪ੍ਰੈਸ ਕਾਨਫਰੰਸ, ਨਾ ਕੁਛ ਜਿਹੜਾ ਦੱਸਿਆ ਗਿਆ ਵਿਦੇਸ਼ ਨੀਤੀਆਂ ਦੇ ਬਾਰੇ ਦੇ ਵਿੱਚ। ਕੋਈ ਪ੍ਰੈਸ ਕਾਨਫਰੰਸ ਤਾਂ ਹੋਈ ਹੋਈ ਨਹੀਂ 6.5 ਸਾਲ ਤੋਂ ਤਕਰੀਬਨ। ਜਿਹੜਾ ਜੀ ਜੇ ਕਿਤੇ ਲੋੜ ਪਈ ਤੇ ਕੋਈ ਫਿਲਮੀ ਕਲਾਕਾਰ ਜਿਹੜਾ ਸੱਦ ਲਿਆ, ਉਹ ਇਹ ਪੁੱਛਦਾ ਰਿਹਾ ਵੀ ਅੰਬ ਚੂਪ ਕੇ ਖਾਂਦੇ ਹੋ ਕਿ ਕੱਟ ਕੇ ਖਾਂਦੇ ਹੋ। ਇਹ ਤਾਂ ਹਾਲਾਤ ਜਿਹੜੇ ਜੀ ਬਣ ਗਏ। 45 ਵਰ੍ਹਿਆਂ ਤੋਂ ਬਾਅਦ ਭਾਰਤ ਚਾਈਨਾ ਸਰਹੱਦ ਦੇ ਉੱਤੇ ਲੱਦਾਖ ਦੇ ਏਰੀਏ ਦੇ ਵਿੱਚ ਜੋ ਕੁਛ ਜਿਹੜਾ ਜੀ ਚੱਲ ਰਿਹਾ, ਅੱਜ ਹਾਲਾਤ ਜਿਹੜੇ ਜੀ ਅਜਿਹੇ ਬਣ ਗਏ ਕਿ ਹਮਲਾ ਹੋਇਆ ਭਾਰਤੀ ਫੌਜੀਆਂ ਦੇ ਉੱਤੇ ਪੱਥਰਾਂ, ਡਾਂਗਾਂ ਤੇ ਤਿੱਖੀਆਂ ਚੀਜ਼ਾਂ ਦੇ ਨਾਲ। ਇਹਦੇ ਨਾਲ ਭਾਰਤ ਦੇ ਕਮਾਂਡੋ ਆਫੀਸਰ ਸਣੇ 20 ਫੌਜੀ ਜਿਹੜੇ ਜੀ ਉਹ ਸ਼ਹੀਦ ਹੋ ਗਏ। ਔਰ 3 ਘੰਟੇ ਤੱਕ ਚੱਲੀ ਝੜਪ ਦੁਨੀਆ ਦੇ 2 ਐਟਮਿਕ ਤਾਕਤਾਂ ਦੇ ਵਿਚਾਲੇ 14,000 ਫੀਟ ਉੱਚੀ ਗਲਵਨ ਘਾਟੀ ਹੋਈ ਆ। ਉਹੀ ਘਾਟੀ ਜਿੱਥੇ 1962 ਦੀ ਜੰਗ ਦੇ ਵਿੱਚ 33 ਭਾਰਤੀਆਂ ਦੀ ਜਾਨ ਗਈ ਸੀ। ਭਾਰਤ ਨੇ ਚਾਈਨਾ ਦੇ ਵਾਸਤੇ ਜਿਹੜਾ ਜੀ ਕਿਹਾ ਕਿ 43 ਸੈਨਿਕ ਉਹਨਾਂ ਦੇ ਜਿਹੜੇ ਜਾਨ ਗਵਾਈ ਆ, ਪਰ ਚਾਈਨਾ ਨੇ ਉਧਰੋਂ ਕਿਸੇ ਨੇ ਇਹਦੀ ਕਨਫਰਮੇਸ਼ਨ ਜਿਹੜੀ ਜੀ ਉਹ ਨਹੀਂ ਕੀਤੀ। 20 ਅਕਤੂਬਰ 1975 ਨੂੰ ਅਰੁਣਾਚਲ ਪ੍ਰਦੇਸ਼ ਦੇ ਤੁਲੰਗਲਾ ਦੇ ਵਿੱਚ ਚਾਈਨਾ ਨੇ ਅਸਮ ਰਾਈਫਲ ਦੀ ਪੈਟਰੋਲਿੰਗ ਪਾਰਟੀ ਦੇ ਉੱਤੇ ਹਮਲਾ ਉਦੋਂ ਜਿਹੜਾ ਜੀ ਉਹ ਕੀਤਾ ਸੀਗਾ, ਜਿਹਦੇ 4 ਜਵਾਨ ਸ਼ਹੀਦ ਹੋਏ ਸੀ। ਔਰ 45 ਸਾਲ ਬਾਅਦ ਚਾਈਨਾ ਬਾਰਡਰ ਦੇ ਉੱਤੇ ਜਿਹੜੇ ਸੈਨਿਕ ਨੇ ਉਹਨਾਂ ਨੂੰ ਜਾਨਾਂ ਗਵਾਉਣੀਆਂ ਪਈਆਂ ਨੇ। ਸੂਤਰਾਂ ਦੇ ਮੁਤਾਬਕ 15 ਤੋਂ 20 ਜਿਹੜੇ ਫੌਜੀ ਨੇ ਉਹ ਅਜੇ ਵੀ ਲਾਪਤਾ ਨੇ। ਇਹਨਾਂ ਦੇ ਵਿੱਚੋਂ ਕੁਝ ਚਾਈਨਾ ਦੇ ਕਬਜ਼ੇ ਦੇ ਵਿੱਚ ਨੇ। ਚਾਈਨਾ ਵਾਲੀ ਸਾਈਡ ਤੋਂ ਰੁਕ ਕੇ ਭਾਰਤੀ ਫੌਜੀਆਂ ਦੀਆਂ ਜਿਹੜੀਆਂ ਡੈਡ ਬੋਡੀਜ਼ ਨੇ ਉਹ ਭੇਜੀਆਂ ਜਾ ਰਹੀਆਂ ਨੇ। ਕੁਝ ਸੈਨਿਕ ਨਦੀ ਦੇ ਵਿੱਚ ਡਿੱਗਣ ਦੀਆਂ ਖਬਰਾਂ ਆ ਰਹੀਆਂ ਨੇ, ਜਿਨ੍ਹਾਂ ਦੀਆਂ ਡੈਡ ਬੋਡੀਜ਼ ਮਿਲੀਆਂ ਨੇ। 24 ਘੰਟੇ ਹੋਣ ਤੋਂ ਆਇਆ ਉਹਨਾਂ ਦਾ ਕੋਈ ਪਤਾ ਜਿਹੜਾ ਜੀ ਉਹ ਨਹੀਂ ਲੱਗ ਰਿਹਾ। ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਚਾਈਨਾ ਦੇ ਹੈਲੀਕਾਪਟਰਾਂ ਦਾ ਮੂਵਮੈਂਟ ਜਿਹੜਾ ਜੀ ਉਹ ਵਧ ਗਿਆ। ਔਰ ਉੱਥੋਂ ਆਪਣੇ ਜਿਹੜੇ ਜ਼ਖਮੀ ਹੋਏ ਫੌਜੀ ਨੇ ਉਹਨਾਂ ਨੂੰ ਏਅਰਲਿਫਟ ਜਿਹੜਾ ਕਰ ਰਿਹਾ। ਅਜਿਹੀਆਂ ਖਬਰਾਂ ਜਿਹੜੀਆਂ ਜੀ ਉਹ ਪਤਾ ਲੱਗ ਰਹੀਆਂ ਨੇ। ਸੂਤਰਾਂ ਦੇ ਮੁਤਾਬਕ 20 ਦੇ ਵਿੱਚੋਂ 3 ਸੈਨਿਕ ਜਿਹੜੇ ਜੀ ਉਹ ਗੋਲੀ ਦੇ ਨਾਲ ਵੀ ਹੋਏ ਆ। 45 ਨੇ ਜਿਨ੍ਹਾਂ ਨੂੰ ਉਸ ਪਾਸੇ ਜਿਹੜਾ ਜੀ ਉਹ ਕੈਦ ਕਰ ਲਿਆ ਗਿਆ। ਇਹਦੇ ਵਿੱਚ 25 ਨੂੰ ਛੱਡਿਆ ਗਿਆ। 135 ਭਾਰਤੀ ਜਿਹੜੇ ਫੌਜੀ ਨੇ ਜੀ ਉਹ ਜ਼ਖਮੀ ਦੱਸੇ ਜਿਹੜਾ ਜੀ ਗਏ ਆ। ਹਾਲਾਂਕਿ ਇਹ ਵੀ ਬਿਆਨ ਜਿਹੜਾ ਆ ਰਿਹਾ ਕਿ ਦੋਨੋਂ ਫੌਜਾਂ ਜਿਹੜੀਆਂ ਉਹ ਪਿੱਛੇ ਹਟੀਆਂ ਨੇ। ਲਾਈਨ ਆਫ ਡਿਊਟੀ ਦੇ ਦੌਰਾਨ ਭਾਰਤ ਦੇ 16 ਜਿਹੜੇ ਫੌਜੀ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਜਿਹੜਾ 0 ਡਿਗਰੀ ਤਾਪਮਾਨ ਦੇ ਵਿੱਚ ਹਾਈ ਐਲਟੀਟਿਊਡ ਵਾਲੇ ਇਲਾਕੇ ਦੇ ਵਿੱਚ ਇਹ ਸੀਗੇ, ਜਿਹਦੀ ਵਜ੍ਹਾ ਕਰਕੇ ਉਹਨਾਂ ਦੀ ਜਾਨ ਗਈ ਜਿਹੜੀ ਜੀ ਉਹ ਦੱਸੀ ਜਾ ਰਹੀ ਆ। ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਵਿੱਚ 16 ਬਿਹਾਰ ਰੈਜੀਮੈਂਟ ਦੇ ਕਮਾਂਡਿੰਗ ਆਫੀਸਰ ਕਰਨਲ ਸੰਤੋਸ਼ ਬਾਬੂ ਸ਼ਾਮਲ ਆ।
ਬਾਕੀ ਨਾਵਾਂ ਦੀ ਅਜੇ ਜਿਹੜੀ ਜੀ ਉਹ ਪੁਸ਼ਟੀ ਹੋਣੀ ਬਾਕੀ ਹੈ। ਇਹ ਨਾ ਭੁੱਲਿਓ ਕਿ ਬਿਹਾਰ ਦੇ ਵਿੱਚ ਜਿਹੜੀਆਂ ਜੀ ਉਹ ਚੋਣਾਂ ਨੇ, ਤੇ ਪਿਛਲੇ ਦਿਨੀ ਇਹਦੇ ਵਰਚੁਅਲ ਰੈਲੀ ਜਿਹੜੀ ਆ ਜੀ ਉਹ ਮੁਲਕ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਵੱਡੀਆਂ ਵੱਡੀਆਂ ਸਕਰੀਨਾਂ ਥਾਂ ਥਾਂ ਦੇ ਉੱਤੇ ਲਾ ਕੇ ਬਸ ਇਲੈਕਸ਼ਨਾਂ ਦੇ ਵਿੱਚ ਹੀ ਕਾਮਯਾਬ ਆ ਜੀ ਇਹ ਬਹੁਤੇ ਤਾਂ। ਅੱਗੇ ਗੱਲ ਕਰਦੇ ਹਾਂ, ਕਰੋਨਾ ਦੇ ਨਾਲ ਮੌਤਾਂ ਦੇ ਕੇਸ ਬਹੁਤ ਜ਼ਿਆਦਾ ਵੱਧ ਗਏ। ਬਿਲਕੁਲ ਜੀ, ਇਹ ਉਸੇ ਤਰੀਕੇ ਦੇ ਨਾਲ ਵਧਣੇ ਜਾਰੀ ਹੈ। 3.5 ਲੱਖ ਨੂੰ ਕ੍ਰਾਸ ਕਰ ਗਿਆ ਭਾਰਤ। 3,54,161 ਗਿਣਤੀ ਹੈ ਇਸ ਵੇਲੇ ਟੈਲੀ ਜਿਹੜੀ ਜੀ ਉਹ ਦੱਸ ਰਹੀ ਹੈ। 2000 ਤੋਂ ਉੱਪਰ ਡੈਥ ਹੋ ਚੁੱਕੀਆਂ ਹੋਈਆਂ ਨੇ ਜੀ। 11,090 ਨਵੇਂ ਕੇਸ ਕਨਫਰਮ ਜਿਹੜੇ ਜੀ 24 ਘੰਟਿਆਂ ਦੇ ਵਿੱਚ ਆਏ ਆ। ਮਹਾਰਾਸ਼ਟਰ 1,13,445 ਨੂੰ ਪਹੁੰਚ ਗਿਆ ਔਰ 2700 ਨਵੇਂ ਕੇਸ ਜਿਹੜੇ ਆ ਜੀ ਉਹ ਸਾਹਮਣੇ ਆਏ ਆ। 1409 ਹੋਰ ਮੌਤਾਂ ਹੋਈਆਂ ਨੇ। 5537 ਕੁੱਲ ਮੌਤਾਂ ਮਹਾਰਾਸ਼ਟਰ ਦੇ ਵਿੱਚ ਹੀ ਜਿਹੜੀਆਂ ਜੀ ਉਹ ਹੋ ਗਈਆਂ। ਇਕੱਲੇ ਮਹਾਰਾਸ਼ਟਰ ਦੇ ਵਿੱਚ ਜਿਹੜੀਆਂ ਜੀ, ਕੁੱਲ ਭਾਰਤ ਦੇ ਵਿੱਚ ਜਿਹੜੀਆਂ ਮੌਤਾਂ ਨੇ ਉਹ 2004 ਇੱਕ ਦਿਨ ਦੇ ਵਿੱਚ ਹੋਈਆਂ ਨੇ ਤੇ 11,921 ਮੌਤਾਂ ਹੋ ਚੁੱਕੀਆਂ ਹੋਈਆਂ ਨੇ। ਤਾਮਿਲਨਾਡੂ ਜਿਹੜਾ ਜੀ ਉੱਥੇ 48,019 ਕੇਸ ਹੋ ਗਏ ਆ। 49 ਮੌਤਾਂ ਨਵੀਆਂ ਦੇ ਨਾਲ 528 ਕੁੱਲ ਮੌਤਾਂ ਉੱਥੇ ਹੋ ਗਈਆਂ ਨੇ। ਦਿੱਲੀ ਦੇ ਵਿੱਚ 1,859 ਨਵੇਂ ਕੇਸ ਆਏ ਆ। 44,668 ਹੋ ਗਏ ਆ। 437 ਨਵੀਆਂ ਮੌਤਾਂ ਹੋਈਆਂ ਨੇ। 1,837 ਕੁੱਲ ਹੋ ਗਈਆਂ ਨੇ। ਅਗਲਾ ਨੰਬਰ ਜਿਹੜਾ ਜੀ ਉਹ ਗੁਜਰਾਤ ਦਾ। ਪੰਜਾਬ ਦੇ ਗਵਾਂਢੀ ਸੂਬੇ ਹਰਿਆਣੇ ਦੇ ਵਿੱਚ ਵੀ ਕੇਸਾਂ ਦੀ ਗਿਣਤੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ। 550 ਨਵਾਂ ਕੇਸ ਇੱਕ ਦਿਨ ਦੇ ਵਿੱਚ ਸਾਹਮਣੇ ਆਇਆ। 8272 ਕੁੱਲ ਹੋ ਗਏ ਆ। 18 ਨਵੀਆਂ ਮੌਤਾਂ ਹੋਈਆਂ ਨੇ। 118 ਕੁੱਲ ਜਿਹੜੀਆਂ ਦੀ ਹੋਈਆਂ। ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ 3 ਮੌਤਾਂ ਇੱਕ ਦਿਨ ਦੇ ਵਿੱਚ ਜਿਹੜਾ ਜੀ ਉਹ ਹੋ ਗਈਆਂ ਨੇ। 4 ਮੌਤਾਂ ਇੱਕ ਦਿਨ ਚ ਹੋਈਆਂ ਨੇ। ਅੰਮ੍ਰਿਤਸਰ ਦੇ ਵਿੱਚ 3, ਸੰਗਰੂਰ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਜਿਹੜੀ ਆ ਜੀ ਉਹ ਹੋਈ ਆ। ਇੱਥੋਂ ਤੱਕ ਪੋਜ਼ੀਟਿਵ ਕੇਸਾਂ ਦੀ ਗੱਲ ਆ ਜੀ, ਇਹ 3300 ਨੂੰ ਕ੍ਰਾਸ ਜਿਹੜੇ ਜੀ ਪੰਜਾਬ ਦੇ ਵਿੱਚ ਕਰ ਗਏ ਹੋਏ ਆ ਜੀ ਪਿਛਲੇ 24 ਘੰਟਿਆਂ ਦੇ ਦੌਰਾਨ। ਜਿਹੜੇ ਇਹ ਸਰਕਾਰੀ ਅੰਕੜੇ ਨੇ ਜਿਹੜੇ ਦੱਸੇ ਜਾ ਰਹੇ ਨੇ। ਔਰ ਇੱਕ ਦਿਨ ਦੇ ਵਿੱਚ 104 ਕੇਸ ਨਵੇਂ ਆਏ ਆ। ਅਜੇ ਵੀ ਅੰਮ੍ਰਿਤਸਰ ਜਿਹੜਾ ਜੀ ਉਹ ਹੌਟ ਸਪੌਟ ਬਣਿਆ ਹੋਇਆ। ਮੁਸੀਬਤ ਜਿਹੜੀ ਹੈ ਜੀ ਉਹ ਹੀ ਬਣ ਰਹੀ ਹੈ ਜਿਹੜੀ ਆਪਾਂ ਕੱਲ ਵੀ ਗੱਲ ਜਿਹੜੀ ਸੀ। ਦੂਜੇ ਸੂਬਿਆਂ ਤੋਂ ਆਉਣ ਵਾਲੇ ਜਿਹੜੇ ਨੇ ਜੀ ਗੱਲਾਂ ਕੀਤੀਆਂ ਜਾ ਰਹੀਆਂ ਨੇ। ਸਰਹੱਦ ਦੇ ਉੱਤੇ ਬੜੀ ਸਖਤੀ ਆ, ਉੱਥੇ ਉਹ ਕੀਤਾ ਜਾ ਰਿਹਾ, ਕੀਤਾ ਜਾ ਰਿਹਾ। ਕੁਛ ਵੀ ਨਹੀਂ ਜਿਹੜਾ ਜੀ ਹੈਗਾ। ਸਿੱਧੇ ਲੋਕ ਜਿਹੜਾ ਆ ਰਹੇ ਆ ਅੰਦਰ ਔਰ ਉਹੋ ਹੀ ਮੁਸ਼ਕਲਾਂ ਜਿਹੜੀਆਂ ਖੜੀਆਂ ਪੰਜਾਬ ਦੇ ਵਾਸਤੇ ਕਰ ਰਹੇ ਆ। ਪੰਜਾਬ ਵਾਲਿਆਂ ਨੂੰ ਇਹ ਤੋਂ ਡਰ ਵੀ ਨਹੀਂ ਲੱਗਦਾ। ਤੇ ਅੱਗੇ ਦਿੱਲੀ ਦੀ ਜੇ ਗੱਲ ਕਰੀਏ ਤਾਂ ਜਿਹੜੇ 5 ਸਟਾਰ ਹੋਟਲ ਸੀਗੇ ਉਹਨਾਂ ਨੂੰ ਹਸਪੀਟਲਾਂ ਦੇ ਵਿੱਚ ਹੀ ਤਬਦੀਲ ਕਰ ਦਿੱਤਾ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਇੱਥੇ ਜਦੋਂ ਦਿੱਲੀ ਦੇ ਵਿੱਚ ਇਸ ਵੇਲੇ ਕੇਸ ਜਿਹੜੇ ਜਿਸ ਤਰੀਕੇ ਦੇ ਨਾਲ ਜਿਹੜਾ ਜੀ ਵੱਧ ਰਹੇ ਆ ਤੇ ਉਹ ਫਿਰ ਜਿਹੜੀ ਜਗ੍ਹਾ ਆ ਉਹ ਘੱਟ ਪੈ ਰਹੀ ਹੈ। ਔਰ ਇਹਦੀ ਵਜ੍ਹਾ ਕਰਕੇ ਦਿੱਲੀ ਦੇ ਵਿੱਚ ਜਿਹੜਾ ਇੱਕ ਰੇਲਵੇ ਸਟੇਸ਼ਨ ਹੈ ਉਹਨੂੰ ਜਿਹੜਾ ਜੀ ਤਬਦੀਲ ਕੀਤਾ ਗਿਆ ਹਸਪੀਟਲ ਦੇ ਵਿੱਚ। ਔਰ ਉੱਥੇ ਜਿਹੜੀਆਂ ਬੋਗੀਆਂ ਨੇ ਉਹ ਖੜੀਆਂ ਕਰਕੇ ਜਿਹੜੀਆਂ ਉੱਥੇ ਹਸਪੀਟਲ ਜਿਹੜਾ ਜੀ ਟੈਂਪਰੇਰੀ ਬਣਾਇਆ ਗਿਆ। ਜਿਹੜੇ ਇਹ ਹੋਟਲਾਂ ਵਾਲੇ ਨੇ 5 ਸਟਾਰ ਹੋਟਲਾਂ ਵਾਲੇ ਨੇ ਇਹ ਅਦਾਲਤ ਦੇ ਵਿੱਚ ਚਲੇ ਗਏ ਸੀਗੇ ਕਿ ਸਾਡੇ ਹੋਟਲਾਂ ਨੂੰ ਹਸਪੀਟਲਾਂ ਦੇ ਵਿੱਚ ਨਾ ਤਬਦੀਲ ਕੀਤਾ ਜਾਵੇ। ਪਰ ਜਿਹੜਾ ਅਦਾਲਤ ਆ ਜੀ ਉਹਨੇ ਸਰਕਾਰ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ। ਉਸ ਤੋਂ ਬਾਅਦ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਉਹ ਆਸ਼ਰਮ ਦੇ ਨੇੜੇ ਦਿੱਲੀ ਦੇ ਵਿੱਚ ਸੂਰਿਆ ਹੋਟਲ ਦੇ ਵਿੱਚ ਗਏ। ਇਹ ਆਲੀਸ਼ਾਨ ਹੋਟਲ ਜਿਹੜਾ ਇਹਨੂੰ COVID-19 ਮਰੀਜ਼ਾਂ ਦੇ ਵਾਸਤੇ ਵੱਖਰੇ ਵਾਰਡ ਦੇ ਵਿੱਚ ਤਬਦੀਲ ਕੀਤੇ ਜਿਹੜੇ ਕਮਰੇ ਨੇ ਉਹਨਾਂ ਦਾ ਜਾਇਜ਼ਾ ਲਿਆ। ਅਗਲੇ 2-3 ਦਿਨਾਂ ਦੇ ਦੌਰਾਨ 120 ਬਿਸਤਰਿਆਂ ਦੀ ਸਹੂਲਤ ਇੱਥੇ ਸ਼ੁਰੂ ਹੋ ਰਹੀ ਆ ਔਰ ਇਹਨੂੰ 250 ਤੋਂ ਲੈ ਕੇ 300 ਤੱਕ ਜਿਹੜਾ ਜੀ ਉਹ ਵਧਾਇਆ ਜਾ ਸਕੂਗਾ। 30 ਤੋਂ 35 ਹੋਟਲ ਹੋਰ ਮੰਗ ਕੇ 3000 ਤੋਂ ਲੈ ਕੇ 3500 ਬੈੱਡ ਜਿਹੜੇ ਜੀ ਉਹ ਵਧਾਉਣ ਦੇ ਬਾਰੇ ਜਾਣਕਾਰੀ ਦਿੱਤੀ ਗਈ ਆ। ਦਿੱਲੀ ਹਾਈ ਕੋਰਟ ਦੇ ਵਿੱਚ ਸੁਣਵਾਈ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਨੇ ਡਾਕਟਰਾਂ ਦੀ ਟੀਮ ਦੇ ਨਾਲ ਜਿਹੜੀ ਜੀ ਇੱਥੇ ਤਿਆਰੀ ਵੇਖੀ ਔਰ ਸੂਰਿਆ ਹੋਟਲ ਜਿਹੜਾ ਜੀ ਉਹ COVID-19 ਦੇ ਮਰੀਜ਼ਾਂ ਨੂੰ 90 ਕਮਰੇ ਦੇ ਰਿਹਾ। ਇਹ ਰੋਗੀ ਜਾਂ ਤਾਂ ਹਲਕੇ ਲੱਛਣ ਵਾਲੇ ਹੋਣਗੇ ਜਿਨ੍ਹਾਂ ਨੂੰ ਕੁਆਰੰਟਾਈਨ ਜਿਹੜਾ ਜੀ ਕੀਤਾ ਜਾਊਗਾ ਉਹ ਹੋਊਗਾ। ਸਰਕਾਰ ਨੇ ਕਮਰੇ ਦੇ ਜਿਹੜੇ ਚਾਰਜ ਨੇ ਉਹ ਵੀ ਹੋਟਲ ਦੇ ਅਨੁਸਾਰ ਜਿਹੜੇ ਆ ਉਹ ਤੈਅ ਕੀਤੇ ਆ। ਇੱਕ ਮਰੀਜ਼ ਨੂੰ ਪ੍ਰਤੀ ਰਾਤ 5000 ਤੋਂ ਵੱਧ ਟੈਕਸ ਜਿਹੜਾ ਜੀ ਉਹ ਵਸੂਲਿਆ ਜਾਊਗਾ, ਜਿਹਦੇ ਵਿੱਚ 3 ਟਾਈਮ ਦੀ ਰੋਟੀ, ਹੋਟਲ ਦੀਆਂ ਬਾਕੀ ਸੇਵਾਵਾਂ ਜਿਹੜੀਆਂ ਜੀ ਉਹ ਸ਼ਾਮਲ ਹੋਣਗੀਆਂ। ਹੋਟਲ ਨੂੰ ਹੁਣ ਹੋਲੀ ਫੈਮਿਲੀ ਹਸਪੀਟਲ ਦੇ ਨਾਲ ਜੋੜਿਆ ਜਾਊਗਾ ਜਿਹੜਾ ਕਿ ਇੱਥੋਂ ਸਿਰਫ 500 ਮੀਟਰ ਦੀ ਦੂਰੀ ਦੇ ਉੱਤੇ ਆ। ਇਹਦੇ ਲਈ ਸਿਰਫ ਹਸਪਤਾਲ ਦੇ ਮਰੀਜ਼ਾਂ ਨੂੰ ਹੋਟਲ ਰੈਫਰ ਕੀਤਾ ਜਾਊਗਾ। ਔਰ ਦਿੱਲੀ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ
ਜਿਹੜੇ ਨੇ ਉਹਨਾਂ ਨੇ ਸੂਰਿਆ ਹੋਟਲ ਦਾ ਜਿਹੜਾ ਜੀ ਉਹ ਦੌਰਾ ਕੀਤਾ। ਪਹਿਲਾ ਹੈ ਜੀ ਇਹ ਸੂਬਾ ਜਿਹਦੇ ਵਿੱਚ ਉਹ ਹੋਟਲ ਜਿਹੜਾ ਜੀ ਉਹਨੂੰ ਤਬਦੀਲ ਜਿਹੜਾ ਉਹ ਕੀਤਾ ਗਿਆ। ਜਿਵੇਂ ਦੱਸਿਆ ਗਿਆ ਕਿ ਕਈ ਹੋਰ ਹੋਟਲ ਨੇ ਜਿਹੜੇ ਕਿ ਜੁੜਨਗੇ ਇਹਦੇ ਨਾਲ। ਹੋਟਲ ਜਿਹੜਾ ਤਾਜ ਮਾਨ ਸਿੰਘ ਹੈ ਉਹ ਗੰਗਾ ਰਾਮ ਹਸਪੀਟਲ ਦੇ ਨਾਲ ਇਹਨੂੰ ਜੋੜ ਦਿੱਤਾ ਗਿਆ ਜੀ, ਜਿੱਥੇ ਕਿ ਕਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਦੇ ਜਿਹੜੇ ਮਰੀਜ਼ ਨੇ ਉਹਨਾਂ ਦੇ ਵਾਸਤੇ ਬੈੱਡ ਦਾ ਇੰਤਜ਼ਾਮ ਜਿਹੜਾ ਜੀ ਉਹ ਕੀਤਾ। ਔਰ ਜਿਵੇਂ ਜਿਹੜੇ ਦਿੱਲੀ ਦੇ ਉਪ ਮੁੱਖ ਮੰਤਰੀ ਨੇ ਪਿਛਲੇ ਦਿਨੀ ਉਹਨਾਂ ਨੇ ਗੱਲ ਕਹੀ ਸੀ ਕਿ ਕੇਸ ਬਹੁਤ ਜਿਹੜੇ ਦੀ ਵੱਧ ਜਾਣਗੇ, ਇਹ ਅਗਾਊਂ ਤਿਆਰੀ ਕਹਿ ਲਓ ਕਿ ਦਿੱਲੀ ਦੀ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਜੀ। ਤੇ ਅੱਗੇ ਕਰਦੇ ਆ ਗੱਲ ਬਹਿਬਲ ਕਲਾਂ ਕਾਂਡ ਦੀ। ਬੜੀ ਦੇਰ ਬਾਅਦ ਉੱਥੇ ਇੱਕ ਗ੍ਰਿਫਤਾਰੀ ਹੋਈ ਹੈ। ਕੁਝ ਅਸਲ ਤਾਂ ਸਰਕਾਰ ਨੇ ਇਹ ਮਾਮਲਾ ਠੰਡੇ ਬਸਤੇ ਦੇ ਵਿੱਚ ਜਿਹੜਾ ਜੀ ਉਹ ਪਾ ਦਿੱਤਾ ਔਰ ਇੱਥੇ ਕੁਝ ਵੀ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਨਹੀਂ ਹੋ ਰਿਹਾ ਪਿਛਲੇ ਲੰਬੇ ਸਮੇਂ ਤੋਂ। ਈਵਨ ਚਲਾਨ ਜਿਹੜਾ ਪੇਸ਼ ਹੋਣਾ, ਜਿਹੜਾ ਚੌਥਾ ਚਲਾਨ ਹੈ, ਉਹ ਵੀ ਅਜੇ ਤੱਕ ਜਿਹੜਾ ਪੇਸ਼ ਨਹੀਂ ਹੋ ਰਿਹਾ। ਚਲੋ ਇਹ COVID-19 ਵੀ ਇੱਕ ਦੀ ਵਜ੍ਹਾ ਹੋ ਸਕਦੀ ਹੈ ਇਹਦੀ ਜਿਹੜੀ ਚਲਾਨ ਪੇਸ਼ ਨਾ ਹੋਣ ਦੀ, ਕਿਉਂਕਿ ਅਦਾਲਤਾਂ ਦਾ ਕੰਮ ਕਾਜ ਠੱਪ ਪਿਆ। ਜਿੱਥੇ ਪੇਸ਼ ਹੋਣਾ ਸੀਗਾ ਉੱਥੇ ਜੱਜਾਂ ਦੇ ਤਬਾਦਲੇ ਜਿਹੜੇ ਹੋ ਗਏ, ਉਹ ਵੀ ਇੱਕ ਕਾਰਨ ਹੈ। ਪਰ ਸਰਕਾਰ ਚਾਹੁੰਦੀ ਇੱਕ ਦੇਰ ਪਹਿਲਾਂ ਤਾਂ ਸਭ ਨੂੰ ਪਤਾ ਜੀ 3.5 ਸਾਲ ਜਿਹੜੇ ਉਹ ਸਰਕਾਰ ਬਣੀ ਨੂੰ ਹੋ ਚੁੱਕੇ, ਅਜੇ ਤੱਕ ਵੀ ਇਸ ਮਾਮਲੇ ਦੇ ਵਿੱਚ ਕੁਝ ਵੀ ਸਾਹਮਣੇ ਜਿਹੜਾ ਨਹੀਂ ਆਇਆ। ਜਦੋਂ ਕਿਤੇ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਸੰਬੰਧੀ ਸਵਾਲ ਪੁੱਛਿਆ ਜਾਂਦਾ ਤੇ ਫਿਰ ਉਹਨਾਂ ਦਾ ਜਿਹੜਾ ਜੀ ਵੇ ਆਫ ਟਾਕਿੰਗ ਵੇਖਣ ਵਾਲਾ ਹੁੰਦਾ, ਉਹਨਾਂ ਦੀ ਬਾਡੀ ਲੈਂਗੁਏਜ ਜਿਹੜੀ ਹੈ ਜੀ ਉਹ ਵੇਖਣ ਵਾਲੀ ਹੁੰਦੀ। ਉਹ ਇੱਕਦਮ ਟੈਸ਼ ਦੇ ਵਿੱਚ ਆ ਜਾਂਦੇ ਆ ਔਰ ਟੈਸ਼ ਦੇ ਵਿੱਚ ਆ ਕੇ ਜਿਹੜਾ ਜੀ ਉਹ ਜਵਾਬ ਦਿੰਦੇ, ਮੈਂ ਇੱਦਾਂ ਫੜ ਕੇ ਥੋੜੀ ਕਿਸੇ ਨੂੰ ਅੰਦਰ ਦੇ ਦੇਣਾ, ਇਹੀ ਉਹਨਾਂ ਦਾ ਜਿਹੜਾ ਜੀ ਉਹ ਜਵਾਬ ਹੁੰਦਾ। ਇੱਦਾਂ ਨਹੀਂ ਫੜ ਕੇ ਦੇਣਾ ਤੇ ਫਿਰ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਦੇਣਾ। ਇਹ ਨਹੀਂ ਪਤਾ ਕਿ ਲੋਕਾਂ ਨੂੰ ਨਕੋਦਰ ਦੇ ਵਿੱਚ ਵਾਪਰੇ ਕਾਂਡ ਵਾਂਗ ਕਿੰਨੇ ਵਰੇ ਇੰਤਜ਼ਾਰ ਜਿਹੜਾ ਜੀ ਉਹ ਕਰਨਾ ਪਊਗਾ ਇਹਦਾ ਇਨਸਾਫ ਲੈਣ ਦੇ ਵਾਸਤੇ। ਮਿਲੂਗਾ ਵੀ ਇਨਸਾਫ ਜਾਂ ਨਹੀਂ ਮਿਲੂਗਾ, ਕੁਛ ਨਹੀਂ ਜਿਹੜਾ ਜੀ ਉਹ ਕਿਹਾ ਜਾ ਸਕਦਾ। ਇਸ ਮਾਮਲੇ ਦੇ ਵਿੱਚ ਇਹ ਹਿਲਜੁਲ ਜਿਹੜੀ ਜੀ ਉਹ ਨਵੀਂ ਹੋਈ ਆ। ਇਹ ਐਡਵੋਕੇਟ ਹੈ ਸੁਹੇਲ ਸਿੰਘ ਬਰਾੜ, ਉਹਨੂੰ SIT ਨੇ ਗ੍ਰਿਫਤਾਰ ਕੀਤਾ ਜੀ। ਇਹ ਸੁਹੇਲ ਸਿੰਘ ਬਰਾੜ ਉਹੀ ਆ ਲਾਇਸੈਂਸੀ ਰਾਈਫਲ ਦੇ ਨਾਲ ਮੋਗੇ ਦੇ ਸਾਬਕਾ SSP ਜਿਹੜਾ ਚਰਨਜੀਤ ਸ਼ਰਮਾ ਸੀ, ਉਹਨੇ ਆਪਣੀ ਜਿਪਸੀ ਦੇ ਵਿੱਚ ਗੋਲੀਆਂ ਮਾਰੀਆਂ ਸੀਗੀਆਂ ਆਪ, ਇਹ ਦੱਸਣ ਦੇ ਵਾਸਤੇ ਬਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਦੇ ਵਿੱਚ ਜਿਹੜੇ ਲੋਕ ਜੁੜੇ ਸੀ ਉਹਨਾਂ ਨੇ ਪੁਲਿਸ ਦੇ ਉੱਤੇ ਹਮਲਾ ਕਰਤਾ ਤੇ ਪੁਲਿਸ ਨੇ ਜਵਾਬੀ ਗੋਲੀ ਚਲਾਈ, ਜਿਹਦੇ ਵਿੱਚ 2 ਜਾਣਿਆਂ ਦੀ ਜਾਨ ਗਈ ਸੀ, ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ। ਸੁਹੇਲ ਸਿੰਘ ਬਰਾੜ ਜਿਹੜਾ ਜੀ ਇਹਦੀ ਲਾਇਸੈਂਸੀ ਰਾਈਫਲ ਦੇ ਨਾਲ ਚਰਨਜੀਤ ਸ਼ਰਮਾ ਨੇ ਇਹ ਕਹਾਣੀ ਘੜਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਸੀਗੀ। ਇਹ SIT ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਸੀਗਾ ਜੀ। ਅੱਛਾ, ਇਹ ਜਿਹੜਾ ਸੁਹੇਲ ਸਿੰਘ ਬਰਾੜ ਹੈ ਇਹ ਪਹਿਲਾਂ ਇਹਨੂੰ ਵਾਅਦਾ ਮਾਫ ਜਿਹੜਾ ਜੀ ਉਹ ਗਵਾਹ ਬਣਾ ਲਿਆ ਸੀਗਾ ਆਪਣੇ ਪੁਲਿਸ ਨੇ, SIT ਨੇ, ਔਰ ਉਹਨੇ ਜੱਜ ਦੇ ਸਾਹਮਣੇ ਬਿਆਨ ਦਿੱਤੇ ਸੀ 164 CRPC ਦੇ ਤਹਿਤ ਕਿ ਉਹਨੇ ਗੋਲੀਆਂ ਜਿਹੜੀਆਂ ਮਾਰੀਆਂ ਸੀਗੀਆਂ। ਹੁਣ ਉਹਨੂੰ ਗ੍ਰਿਫਤਾਰ ਜਿਹੜਾ ਜੀ ਉਹ ਕਰ ਲਿਆ, ਜਿਹੜੇ ਇਹਨੂੰ ਇਸ ਬਰਾੜ ਨੂੰ ਇਹਨੂੰ ਬਹਿਬਲ ਕਲਾਂ ਗੋਲੀ ਕਾਂਡ ਦੇ ਮੁਲਜ਼ਮ ਦੇ ਵਜੋਂ ਨਾਮਜ਼ਦ ਕੀਤਾ ਗਿਆ। ਸੁਹੇਲ ਸਿੰਘ ਜਿਹੜਾ ਬਰਾੜ ਹੈ ਇਹ ਅਕਾਲੀਆਂ ਦਾ ਤੇ ਕਾਂਗਰਸੀਆਂ ਦਾ ਖਾਸਮ ਖਾਸ ਹੈ। ਇਹ ਜ਼ਰੂਰ ਜਿਹੜੀ ਦੀ ਗੱਲ ਜਿਹੜੀ ਉਹ ਸੁਣਨੀ ਕਿ ਕੀ ਐਕਚੁਅਲੀ ਕਹਾਣੀ ਕੀ ਆ, ਜਿਹੜਾ ਆਪਾਂ ਇੰਨੇ ਦੇਰ ਦਾ ਰੌਲਾ ਪਾਉਂਦੇ ਆ ਕਿ ਕਿਉਂ ਨਹੀਂ ਇਸ ਮਾਮਲੇ ਦੇ ਵਿੱਚ ਇਨਸਾਫ ਮਿਲਦਾ। ਅਕਾਲੀ ਆਗੂ, ਅੱਜ ਕੱਲ੍ਹ ਅਕਾਲੀ ਆਗੂ ਪਹਿਲਾਂ ਕਾਂਗਰਸੀ ਹੁੰਦੇ ਸੀ, ਜਗਮੀਤ ਸਿੰਘ ਬਰਾੜ, ਉਹਦਾ ਇਸ ਪਰਿਵਾਰ ਦੇ ਨਾਲ ਗੂੜਾ ਰਿਸ਼ਤਾ, ਜਿਹੜੇ ਬੇਅਦਬੀ ਦੀਆਂ ਘਟਨਾਵਾਂ ਦੇ ਵਾਸਤੇ ਇੱਥੇ ਬਰਗਾੜੀ ਦੇ ਵਿੱਚ ਲੱਗੇ ਮੋਰਚੇ ਦੇ ਵਿੱਚ ਵੀ ਬਹੁਤ ਭਾਵੁਕਤਾ ਦੇ ਨਾਲ ਬੋਲਦੇ ਹੁੰਦੇ ਸੀ, ਉਹਨਾਂ ਦਾ ਇਸ ਪਰਿਵਾਰ ਦੇ ਨਾਲ ਗੂੜਾ ਰਿਸ਼ਤਾ। ਸੁਹੇਲ ਸਿੰਘ ਬਰਾੜ ਦੇ ਪਿਤਾ ਸੁਰਿੰਦਰ ਇਕਬਾਲ ਸਿੰਘ ਬਰਾੜ ਕਾਂਗਰਸ ਦੇ ਡਿਸਟ੍ਰਿਕਟ ਪ੍ਰਧਾਨ ਰਹੇ ਆ ਫਰੀਦਕੋਟ ਦੇ, ਬਾਅਦ ਦੇ ਵਿੱਚ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ। ਇਸ ਤੋਂ ਜਿਹੜਾ ਜੀ ਔਰ ਅਕਾਲੀ ਆਗੂ ਜਿਹੜਾ ਜੀ ਉਹ ਰਹੇ ਜਦੋਂ ਇਹ ਘਟਨਾਵਾਂ ਵਾਪਰਦੀਆਂ ਨੇ। ਹੁਣ ਸੁਹੇਲ ਸਿੰਘ ਬਰਾੜ ਇਹਦੇ ਵਿੱਚ ਐਂਟਰ ਜਿਹੜਾ ਜੀ ਉਹ ਕਿਉਂ ਕਰ ਜਾਂਦਾ? ਚਰਨਜੀਤ ਸ਼ਰਮਾ ਦੇ ਨਾਲ ਉਹਦੇ ਕੀ ਲਿੰਕ ਨੇ, ਜਾਂ ਉਹਨੂੰ ਕਿਹਨੂੰ ਕਿਹਾ ਜਾਂਦਾ ਕਿ ਉੱਥੇ ਫਲਾਨੀ ਜਗ੍ਹਾ ਦੇ ਉੱਤੇ ਜਿਪਸੀ ਲੈ ਜਾਓ, ਉੱਥੇ ਲਿਜਾ ਕੇ ਜਿਪਸੀ ਦੇ ਵਿੱਚ ਗੋਲੀਆਂ ਜਿਹੜੀਆਂ ਉਹ ਮਾਰੀਆਂ ਜਾਣ। ਹੁਣ ਹਰ ਬੰਦਾ ਤਾਂ ਆਪਣੀ ਰਾਈਫਲ ਨਹੀਂ ਨਾ ਦੇ ਦੂਗਾ ਜਿਹੜੀ ਲਾਇਸੈਂਸੀ ਵੀ, ਆਹ ਲਓ ਫੜੋ ਇਹਦੇ ਨਾਲ ਫਾਇਰ ਕਰ ਲਓ, ਕੋਈ ਖਾਸ ਹੋਊਗਾ ਨਾ ਜਿਹਨੂੰ ਫੜਿਆ ਜਾਊਗਾ। ਕਿਉਂਕਿ ਜਦੋਂ ਇਹ ਗੋਲੀਆਂ ਵੱਜੀਆਂ ਨੇ ਉਦੋਂ ਅਕਾਲੀ ਆਗੂ, ਪਹਿਲਾਂ ਉਹ ਕਾਂਗਰਸੀ ਜਿਹੜਾ ਜੀ ਹੋ ਰਿਹਾ। ਜਗਮੀਤ ਸਿੰਘ ਬਰਾੜ ਦਾ ਖਾਸ ਹੈ ਜੀ ਇਹ ਜਿਹੜਾ ਜੀ ਪਰਿਵਾਰ ਜੀ ਸੁਹੇਲ ਸਿੰਘ ਬਰਾੜ ਜੀ ਨੂੰ ਪ੍ਰੈਸ ਕੀਤਾ ਜਿਹੜਾ ਜੀ ਉਹ ਗਿਆ, ਔਰ ਅੱਜ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਦਾ ਰਿਮਾਂਡ SIT ਨੇ ਲੈਣ ਦੀ ਪੁਸ਼ਟੀ। ਜੀ ਦੇਖੋ, ਪਰ ਕਿੰਨੇ ਕੁ ਦਿਨ
ਤੇ ਅੱਗੇ ਗੱਲ ਕਰਦੇ ਹਾਂ ਸੁਖਬੀਰ ਬਾਦਲ ਦੀ, ਇੱਕ ਮੰਡੀ ਇੱਕ ਮੁਲਕ ਦੇ ਆਰਡੀਨੈਂਸ ਦੀ ਹਮਾਇਤ ਕੀਤੀ ਹੈ। ਦੇਖੋ, ਆਪਾਂ ਪਿਛਲੇ ਕਈ ਦਿਨਾਂ ਤੋਂ ਗੱਲ ਜਿਹੜੀ ਕਰ ਰਹੇ ਹਾਂ ਕਿ ਬਾਦਲ ਅਕਾਲੀ ਦਲ ਜਿਹੜਾ ਜੀ ਚੁੱਪ ਹੈ ਇਸ ਮਾਮਲੇ ਦੇ ਉੱਤੇ, ਨਹੀਂ ਬੋਲ ਰਿਹਾ, ਕਿਉਂਕਿ ਇਸ ਕਰਕੇ ਨਹੀਂ ਬੋਲ ਰਿਹਾ, ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਨਹੀਂ ਵਿਗਾੜ ਸਕਦਾ ਔਰ ਉਹ ਕਿਸੇ ਵੀ ਹਾਲਤ ਦੇ ਵਿੱਚ ਜਿਹੜੀ ਇੱਕ ਮਿਨਿਸਟਰੀ ਉਹਨਾਂ ਨੂੰ ਮਿਲੀ ਹੋਈ ਆ ਉਹਦੀ ਬਲੀ ਨਹੀਂ ਦੇ ਸਕਦਾ। ਪੰਜਾਬ ਦੀ ਬਲੀ ਦੇਣੀ ਪਵੇ ਤੇ ਉਹ ਐਡੀ ਕੋਈ ਗੱਲ ਜਿਹੜੀ ਜੀ ਉਹ ਨਹੀਂ ਹੈਗੀ। ਤੋ ਇਹ ਗੱਲ ਕਲੀਅਰ ਹੋ ਗਈ ਜੀ, ਜਿਹੜੀ ਦਿੱਲੀ ਇੱਕ ਵਾਰੀ ਫੇਰ ਥੈਲੇ ਚੋਂ ਬਾਹਰ ਆ ਗਈ, ਆਈ ਤਾਂ ਕਈ ਵਾਰੀ ਬਾਹਰ ਹੈ ਜੀ, ਵੈਸੇ ਲੋਕਾਂ ਨੂੰ ਚੇਤਾ ਜਿਹੜਾ ਉਹ ਭੁੱਲ ਜਾਂਦਾ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਫਾਰਮਿੰਗ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਆਰਡੀਨੈਂਸ 2020 ਦੇ ਮੁੱਦੇ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਉਂਦਿਆਂ ਹੋਇਆਂ ਮੋਦੀ ਸਰਕਾਰ ਦੇ ਵੱਲੋਂ ਜਾਰੀ ਆਰਡੀਨੈਂਸ ਦੀ ਵਕਾਲਤ ਕੀਤੀ। ਸੁਖਬੀਰ ਸਿੰਘ ਬਾਦਲ ਨੇ ਇਹ ਦਾਅਵਾ ਕੀਤਾ ਕਿ ਕਿਸਾਨਾਂ ਦੀਆਂ ਜਿਣਸਾਂ ਦਾ ਘੱਟੋ ਘੱਟ ਸਮਰਥਨ ਮੁੱਲ ਯਕੀਨੀ ਮੰਡੀਕਰਨ ਜਾਰੀ ਰਹੂਗਾ। ਉਹਨਾਂ ਇਹ ਵੀ ਕਹਿਤਾ ਕਿ ਸਮਰਥਨ ਮੁੱਲ ਤੇ ਮੰਡੀਕਰਨ ਦੇ ਮੁੱਦੇ ਤੇ ਕੋਈ ਸਮਝੌਤਾ ਨਹੀਂ ਹੋ ਸਕਦਾ। ਜੇ ਸਮਝੌਤਾ ਨਹੀਂ, ਆਰਡੀਨੈਂਸ ਤਾਂ ਜਾਰੀ ਹੋ ਗਿਆ, ਮੰਡੀ ਤੋਂ ਤੁਹਾਡੀ ਜਾਰੀ ਆ। MSP ਜਿਹੜੀ ਹੈ ਜੀ ਉਹਦੇ ਬਾਰੇ ਇਦੋਂ ਵੱਧ ਵੀ ਕੋਈ ਹੋਰ ਕ੍ਰਿਸਟਲ ਕਲੀਅਰ ਲਫ਼ਜ਼ਾਂ ਦੇ ਵਿੱਚ ਜਿਹੜਾ ਕਹਿ ਸਕਦਾ, ਜੋ ਨਿਤਿਨ ਗਡਕਰੀ ਹੋਰਾਂ ਨੇ ਕਹਿਤਾ ਕਿ MSP ਜਿਹੜੀ ਆ ਉਹ ਅਰਥਚਾਰੇ ਦੇ ਰਾਹ ਦੇ ਵਿੱਚ ਸਭ ਤੋਂ ਵੱਡਾ ਰੋੜਾ ਤੇ ਹਟਾਈ ਜਾਊਗੀ। ਸੁਖਬੀਰ ਸਿੰਘ ਬਾਦਲ ਕਹਿੰਦੇ ਆ ਕਿ 2017 ਦੇ ਵਿੱਚ ਕੈਪਟਨ ਸਰਕਾਰ ਨੇ APMC ਐਕਟ ਦੇ ਵਿੱਚ ਸੋਧ ਕਰਕੇ ਪ੍ਰਾਈਵੇਟ ਮੰਡੀਆਂ ਦੀ ਸਿਰਜਣਾ, ਸਿੱਧਾ ਮੰਡੀਕਰਨ ਤੇ ਇਲੈਕਟ੍ਰੋਨਿਕ ਮੰਡੀਕਰਨ ਦੇ ਸਾਰੇ ਸੂਬੇ ਲਈ ਇੱਕ ਯੂਨੀਫਾਈਡ ਲਾਇਸੈਂਸ ਸ਼ਾਮਲ ਕੀਤਾ ਸੀ। ਉਹ ਇਹ ਕਹਿੰਦੇ ਆ ਕਿ ਮੁੱਖ ਮੰਤਰੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਿਹੜੇ ਤਰਕ ਦੇ ਨਾਲ ਉਹ ਆਰਡੀਨੈਂਸ ਵਾਪਸ ਲੈਣ ਦੀ ਮੰਗ ਕਰ ਰਹੇ ਹਨ, ਜਦਕਿ ਉਹਨਾਂ ਨੇ ਖੁਦ APMC ਐਕਟ ਦੇ ਵਿੱਚ ਸੋਧ ਕਰਕੇ ਇਹਦਾ 14 ਅਗਸਤ 17 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਇਹਨੂੰ ਅਮਲੀ ਜਾਮਾ ਪਹਿਨਾਉਣ ਦਾ ਰਾਹ ਜਿਹੜਾ ਜੀ ਉਹ ਅਪਣਾਇਆ ਸੀਗਾ। ਸੁਖਬੀਰ ਬਾਦਲ ਇਹ ਕਹਿੰਦਾ ਹੈ ਕਿ ਆਰਡੀਨੈਂਸ ਵਾਪਸ ਲੈਣ ਦਾ ਬਿਆਨ ਜਿਹੜਾ ਜੀ ਹੋਰ ਕੁਝ ਨਹੀਂ, ਸਗੋਂ ਸੂਬੇ ਦੇ ਕਿਸਾਨਾਂ ਦੀ ਭਲਾਈ ਦੇ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਭਾਵਨਾਵਾਂ ਭੜਕਾਉਣ ਦੀ ਰਾਜਨੀਤੀ ਕਰਨ ਦੀ ਜਿਹੜੀ ਜੀ ਉਹ ਸਾਜ਼ਿਸ਼ ਹੈ। ਦੂਜੇ ਪਾਸੇ ਜਿਹੜੀ ਕਾਂਗਰਸ ਹੈ, ਕਾਂਗਰਸ ਦੇ ਪ੍ਰਧਾਨ ਨੇ, ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਸੁਨੀਲ ਜਾਖੜ ਹੋਰੀ, ਉਹ ਇਹ ਕਹਿੰਦੇ ਆ ਕਿ ਉਹ ਇਸ ਮਾਮਲੇ ਦੇ ਉੱਤੇ ਸਰਬ ਪਾਰਟੀ ਮੀਟਿੰਗ ਸੱਦਣ ਲਈ ਕਹਿਣਗੇ ਤੇ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਗੱਲ ਕਹਿਣਗੇ। ਇਹ ਵੀ ਕਿਹਾ ਕਿ ਕਿਸਾਨ ਮਾਰੂ ਆਰਡੀਨੈਂਸ ਦੇ ਵਾਸਤੇ ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਜਨ ਅੰਦੋਲਨ ਵਿੱਢੂਗੀ, ਸਰਕਾਰ ਅੰਦੋਲਨ ਕਰੂਗੀ। ਇਹ ਗੱਲਾਂ ਸਮਝ ਨਹੀਂ ਆਉਂਦੀਆਂ ਹੁੰਦੀਆਂ, ਪਰ ਸਰਕਾਰਾਂ ਹੁਣ ਅਜੀਬੋ-ਗਰੀਬ ਤਰੀਕੇ ਨਾਲ ਅੰਦੋਲਨ ਕਰਨ ਲੱਗੀਆਂ ਨੇ ਆਪ ਹੀ। ਜਿਹੜੀਆਂ ਪੰਜਾਬ ਦੀਆਂ ਖੱਬੇ ਪੱਖੀ ਤੇ ਕਿਸਾਨ ਯੂਨੀਅਨ ਨੇ ਬਾਕੀ, ਉਹਨਾਂ ਨੇ ਸਰਕਾਰ ਦੇ ਵੱਲੋਂ ਇੱਕ ਮੁਲਕ ਇੱਕ ਮੰਡੀ ਦੇ ਸੰਕਲਪ ਨੂੰ ਲਾਗੂ ਕਰਨ ਦੇ ਖਿਲਾਫ ਸੰਘਰਸ਼ ਜਿਹੜਾ ਉਹ ਛੇੜਨ ਦਾ ਫੈਸਲਾ ਕੀਤਾ ਔਰ ਇਹ ਕਿਸਾਨ ਜਥੇਬੰਦੀਆਂ ਇਸ ਮਾਮਲੇ ਦੇ ਉੱਤੇ ਸਾਰੀਆਂ ਜਿਹੜੀਆਂ ਜੀ ਉਹ ਇਕਜੁੱਟ ਨੇ। ਜੇ ਦੇਖਿਆ ਜਾਵੇ ਤਾਂ ਜਿਹੜੀ ਆਪਾਂ ਇੱਕ ਪਹਿਲਾਂ ਗੱਲ ਕੀਤੀ ਆ ਜਿਹੜੇ ਬਰਾੜ ਦੀ ਗ੍ਰਿਫਤਾਰੀ ਵਾਲੀ, ਉਹ ਪੰਥਕ ਜਿਹੜੀ ਦੀ ਰਾਜਨੀਤੀ ਦਾ ਇੱਕ ਪਾਰਟ ਹੈ ਔਰ ਜਿਹੜੀ ਆਹ ਗੱਲ ਜਿਹੜੀ ਮੰਡੀਆਂ ਵਾਲੀ ਆ ਜੀ, ਇਹ ਕਿਸਾਨ ਰਾਜਨੀਤੀ, ਜਿਹੜਾ ਕਿਸਾਨ ਵੋਟ ਬੈਂਕ ਹੈ, ਉਹਦਾ ਇੱਕ ਜਿਹੜਾ ਜੀ ਉਹ ਪਾਰਟ ਹੈ। ਜੇ ਇਹਦਾ ਮਤਲਬ ਫਿਰ ਕਿਸਾਨ ਜਥੇਬੰਦੀਆਂ ਜਿਹੜੀਆਂ ਸਾਰੀਆਂ ਗਲਤ ਨੇ, ਇੰਨੇ ਲੋਕ ਜਿਹੜਾ ਕਹਿ ਰਹੇ ਉਹ ਸਾਰੇ ਜਿਹੜਾ ਜੀ ਉਹ ਗਲਤ ਨੇ। ਅਕਾਲੀ ਦਲ ਜਿਹੜਾ ਕਿਸੇ ਟਾਈਮ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ, ਅੱਜ ਕੱਲ੍ਹ ਬਾਦਲ ਅਕਾਲੀ ਦਲ ਹੈ, ਉਹ ਪੰਜਾਬ ਦੇ ਇਹਨਾਂ ਸਮਝੌਤਿਆਂ ਦੇ ਵਿੱਚ, ਔਰ ਜਿਹੜੀ ਗੱਲ ਉਹ ਕੈਪਟਨ ਅਮਰਿੰਦਰ ਸਿੰਘ ਦੀ ਕਹਿ ਰਹੇ ਗਲਤ ਉਹ ਵੀ ਨਹੀਂ ਗੀ। ਇਹ ਸਾਰੇ ਰਲ ਮਿਲ ਕੇ ਜਿਹੜਾ ਜੀ ਪੰਜਾਬ ਨੂੰ ਬਲਦੀ ਦੇ ਬੂਥੇ ਦੇ ਵਿੱਚ ਜਿਹੜਾ ਜੀ ਉਹ ਧੱਕਣ ਦੀ ਕੋਸ਼ਿਸ਼ ਦੇ ਵਿੱਚ ਨੇ, ਜਿੱਥੇ ਕਿਸਾਨ ਦਾ ਸਾਹ ਲੈਣਾ ਔਖਾ ਹੋ ਜਾਊਗਾ। ਬਿਲਕੁਲ ਜੀ, ਪੋਲਿਟਿਕਸ ਹੀ ਚੱਲ ਰਹੀ ਆ, ਆਮ ਲੋਕਾਂ ਬਾਰੇ ਤਾਂ ਨਹੀਂ ਸੋਚਿਆ ਜਾਂਦਾ। ਤਾਂ ਅੱਗੇ ਗੱਲ ਕਰਦੇ ਹਾਂ, ਅੰਮ੍ਰਿਤਸਰ ਦੇ ਵਿੱਚ ਪੁਲਿਸ ਤੋਂ ਪਰੇਸ਼ਾਨ ਮੁੰਡੇ ਨੇ ਫਾਹਾ ਲਿਆ। ਕੋ ਪੁਲਿਸ ਦੀਆਂ ਵਧੀਕੀਆਂ ਅਕਸਰ ਜਿਹੜੀਆਂ ਜੀ ਉਹ ਸਾਹਮਣੇ ਆਉਂਦੀਆਂ ਨੇ ਔਰ ਪੁਲਿਸ ਜਿਹੜੀ ਹੈ ਜੀ ਉਹ ਆਮ ਕਿਸੇ ਬੰਦੇ ਨੂੰ ਤਾਂ ਝੱਟ ਦੇ ਨਹੀਂ ਅਰੈਸਟ ਕਰ ਲੈਂਦੀ ਹੈ। ਜਦੋਂ ਖਾਸ ਹੋਵੇ ਉਹਦੇ ਉੱਤੇ ਫਿਰ ਭਾਵੇਂ ਅਸਲਾ ਐਕਟ ਕਿਉਂ ਨਾ ਲੱਗਿਆ ਹੋਵੇ ਜੀ, ਉਹ ਉਹਨਾਂ ਦਾ ਫਿਰ VIP ਜਿਹੜਾ ਜੀ ਹੋ ਜਾਂਦਾ। ਅੰਮ੍ਰਿਤਸਰ ਦੇ ਵਿੱਚ ਪੁਲਿਸ ਦੇ ਵੱਲੋਂ ਪਰੇਸ਼ਾਨ ਕੀਤੇ ਜਾਣ ਤੋਂ ਬਾਅਦ ਇੱਕ ਨਾਬਾਲਗ, ਜਦੋਂ ਮਾਮਲਾ ਭਖ ਗਿਆ, ਲੋਕਾਂ ਨੇ ਥਾਣਾ ਘੇਰ ਲਿਆ ਆ ਕੇ, ਥਾਣਾ ਘੇਰਿਆ ਤੇ ਦੇ ਸਬੰਧ ਦੇ ਵਿੱਚ ਜਿਹੜਾ 2 ਸਬ ਇੰਸਪੈਕਟਰ ਸੀ ਉਹਨਾਂ ਨੂੰ ਮੁਅੱਤਲ ਜਿਹੜਾ ਜੀ ਉਹ ਕੀਤਾ ਗਿਆ। ਇਹ ਅੰਕਿਤ ਦੱਸਿਆ ਗਿਆ ਮੁੰਡਾ 18 ਸਾਲਾਂ ਦਾ ਸੀਗਾ। ਉਹਨੇ ਆਪਣੇ ਘਰ ਦੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ। ਫਾਹਾ ਲੈਣ ਤੋਂ ਪਹਿਲਾਂ ਇੱਕ ਖੁਦਕੁਸ਼ੀ ਨੋਟ ਵੀ ਜਿਹੜਾ ਜੀ ਲਿਖਿਆ। ਇਹ ਮੁੰਡਾ ਪ੍ਰਵਾਸੀ ਪਰਿਵਾਰ ਦੇ ਨਾਲ ਸੰਬੰਧਿਤ ਹੈ। ਥਾਣਾ ਮੋਕਮਪੁਰਾ ਦੇ ਹੇਠ ਨਿਊ ਪ੍ਰੀਤ ਨਗਰ ਪੈਂਦਾ, ਉੱਥੇ ਰਹਿੰਦਾ ਹੈ। 12ਵੀਂ ਜਮਾਤ ਦੇ ਉਹਨੇ ਧਿਆਨ ਦਿੱਤੇ ਸੀਗੇ। ਇਹ ਖੁਦਕੁਸ਼ੀ ਨੋਟ ਦੇ ਵਿੱਚ ਲੜਕੇ ਨੇ ਖੁਦਕੁਸ਼ੀ ਪੁਲਿਸ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਇਆ। ਲੜਕੇ ਦੇ ਪਿਓ ਨੇ ਇਹ ਕਿਹਾ ਕਿ ਉਹ ਸਕੂਟਰ ਦੇ ਉੱਤੇ ਕੁਝ ਸਮਾਨ ਲੈਣ ਗਿਆ ਸੀਗਾ। ਇਹਦੇ ਦੌਰਾਨ ਪੁਲਿਸ ਨੇ ਉਹਨੂੰ ਰੋਕਿਆ,
ਜਿਹੜਾ ਇਹ ਡਿਪਟੀ ਕਲਰਕ ਚਵਾਇਆ ਪੁਲਿਸ ਦੀ ਜਿਹੜੇ ਉਹਦੇ ਵਿੱਚ ਤਰ੍ਹਾਂ ਹੀ ਉਹ ਸਮਾਂ ਜਿਹੜਾ ਸੀ ਉਹ ਮਿਲਿਆ ਔਰ ਪੁਲਿਸ ਕਰਮਚਾਰੀ ਉਹਨੂੰ ਥਾਂ ਲੈ ਗਏ। ਉੱਥੇ 1000 ਰੁਪਇਆ ਲੈਣ ਤੋਂ ਬਾਅਦ ਉਹਨੂੰ ਛੱਡਤਾ। ਇਹਦੇ ਦੌਰਾਨ ਉਹਦੇ ਪਿਤਾ ਦੇ ਸਾਹਮਣੇ ਉਹਨੂੰ ਜਲੀਲ ਕੀਤਾ ਗਿਆ, ਜਿਹਦੇ ਕਰਕੇ ਉਹ ਮਾਨਸਿਕ ਪਰੇਸ਼ਾਨ ਹੋ ਗਿਆ ਔਰ ਉਹਨੇ ਫਾਹਾ ਜਿਹੜਾ ਸੀ ਲੈ ਕੇ ਆਪਣੀ ਜ਼ਿੰਦਗੀ ਜਿਹੜੀ ਉਹ ਖਤਮ ਕਰ ਲਈ। ਜਦੋਂ ਇਹਨੇ ਸੁਸਾਈਡ ਕਰ ਲਿਆ, ਸੁਸਾਈਡ ਨੋਟ ਜਿਹੜਾ ਵੀ ਉਹ ਮਿਲ ਗਿਆ, ਇਲਾਕੇ ਦੇ ਜਿਹੜੇ ਲੋਕ ਸੀਗੇ ਉਹ ਭੜਕ ਗਏ ਔਰ ਉਹਨਾਂ ਨੇ ਜਾ ਕੇ ਜਾਮ ਲਾਤਾ ਥਾਣੇ ਦੇ ਜਿਹੜਾ ਸੀ ਉਹ ਬਾਹਰ। ਜਦੋਂ ਇਹ ਗਿਣਤੀ ਵਧਣੀ ਸ਼ੁਰੂ ਹੋਈ ਤਾਂ ਜਿਹੜੇ 2 ਸਬ ਇੰਸਪੈਕਟਰ ਸੀਗੇ ਜੀ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ, ਜੋ ਆਮ ਤੌਰ ਦੇ ਉੱਤੇ ਪੁਲਿਸ ਵਾਲੇ ਜਿਹੜੇ ਪੰਜਾਬ ਪੁਲਿਸ ਵਾਲੇ ਕਰਦੇ ਆ। ਮੁਅੱਤਲ ਕਰਕੇ ਹੁਣ ਤਾਂ ਮੁਅੱਤਲ ਦੀ ਖਬਰ ਆ ਗਈ, ਅਗਲੇ ਕੁਝ ਦਿਨਾਂ ਦੇ ਦੌਰਾਨ ਇਹ ਖਬਰ ਨਹੀਂ ਆਉਣੀ ਕਿ ਉਹਨਾਂ ਨੂੰ ਕਦੋਂ ਮੁੜ ਕੇ ਫੇਰ ਜਿਹੜਾ ਦੀ ਉਹ ਬਹਾਲ ਕਰ ਦਿੱਤਾ ਜਾਂਦਾ, ਜਿਹੜਾ ਕਿ ਪੁਲਿਸ ਅਕਸਰ ਇਹ ਕਹਿੰਦੀ ਹੈ ਕਿ ਸਾਡਾ ਜਿਹੜਾ ਜੀ ਉਹ ਕੀ ਵਿਗਾੜ ਲਓ। ਇਸ ਕਰਕੇ ਇਹ ਜਿਹੜੀਆਂ ਵਧੀਕੀਆਂ ਇਸ ਤਰ੍ਹਾਂ ਦੀਆਂ ਵਧੀਕੀਆਂ ਜਿਹੜੀਆਂ ਉਹ ਚੱਲਦੀਆਂ ਨੇ। ਜਿਹੜੇ ਗਰੀਬ ਲੋਕ ਨੇ ਉਹਨਾਂ ਤੋਂ ਵੀ 500-500 1000 ਰੁਪਏ ਤੱਕ ਪੁਲਿਸ ਨਹੀਂ ਛੱਡ ਰਹੀ ਜੀ, ਹੈਰਾਨੀ ਵਾਲੀ ਗੱਲ। ਬਿਲਕੁਲ ਹੀ ਜੀ, ਭੁੱਖ ਨੰਗ ਖਿਲਾਰੀ ਹੋਈ ਆ। ਤੇ ਅੱਗੇ ਗੱਲ ਕਰਦੇ ਆ ਆਪਣਿਆਂ ਵੱਲੋਂ ਆਪਣਿਆਂ ਦੇ ਕਤਲ ਜਾਰੀ ਹੈ। ਦੇਖੋ ਜੀ, ਇਹ ਮਾਮਲੇ ਜਿਹੜੇ ਵੀ ਉਹ ਠੱਲਣ ਦਾ ਨਾਮ ਨਹੀਂ ਲੈ ਰਹੇ ਪੰਜਾਬ ਦੇ। ਲਗਾਤਾਰ ਰੋਜ਼ ਦੀਆਂ ਖਬਰਾਂ ਹੋ ਗਈਆਂ ਜੀ। ਵੈਸੇ ਜੇ ਆਪਾਂ 25-30 ਸਾਲ ਪਿਛਾਂਹ ਜਾਈਏ ਤੇ ਉਦੋਂ ਪਹਿਲਾਂ ਏਦਾਂ ਦੇ ਕੇਸ ਬੜੇ ਹੁੰਦੇ ਸੀ। ਵੱਟ ਬੰਨਿਆਂ ਦੇ ਰੌਲੇ ਜਿਹੜੇ ਵੀ ਚੱਲਦੇ ਸੀ, ਵੱਟ ਬੰਨਿਆਂ ਦੇ ਰੌਲਿਆਂ ਦੇ ਵਿੱਚ ਮਾਰ ਧਾੜ ਕਤਲ ਜਿਹੜੇ ਹੋ ਜਾਂਦੇ ਸੀ ਔਰ ਬਾਅਦ ਦੇ ਵਿੱਚ ਇਹ ਆਉਣ ਲੱਗ ਗਿਆ ਵੀ ਜੱਟ ਸਮਝਦਾਰ ਹੋ ਗਏ, ਨਹੀਂ ਕੋਈ ਏਡੀ ਗੱਲ ਹੈਗੀ, ਹੁਣ ਨਹੀਂ ਇਹ ਲੜਦੇ। ਜਾਂ ਤਾਂ ਜਿਹੜਾ ਜੀ COVID-19 ਦੀ ਵਜ੍ਹਾ ਕਰਕੇ ਹੋਏ ਲੋਕਡਾਊਨ ਜਿਹੜੇ ਲੱਗੇ, ਕਰਫਿਊ, ਲੋਕਾਂ ਦੀ ਆਮਦਨ ਜਿਹੜੀ ਆ ਜੀ ਉਹ ਖਤਮ ਹੋਣੀ, ਇਹ ਕਾਰਨ ਜਿਹੜੇ ਹੋ ਗਏ। ਮਾਨਸਿਕ ਤਣਾਅ ਦੇ ਵਿੱਚ ਲੋਕ ਆ ਗਏ ਔਰ ਇਹ ਮਾਨਸਿਕ ਤਣਾਅ ਜਿਹੜਾ ਜੀ ਉਹ ਸਾਰੇ ਜਗ੍ਹਾ ਹੀ ਹੈ। ਇਹ ਕੋਈ ਇੱਕ ਸੂਬੇ ਦੀ ਗੱਲ ਨਹੀਂ, ਇੱਕ ਮੁਲਕ ਦੀ ਗੱਲ ਨਹੀਂ ਹੈ। ਇੱਥੇ ਤੁਹਾਡੇ ਨੇੜੇ ਜਿਹੜਾ ਵੀ ਦੱਸਿਆ ਜਾ ਰਿਹਾ ਇੱਕ ਆਪਣੇ ਪੰਜਾਬੀ ਪਰਿਵਾਰ ਹੀ ਸੀ, ਉਹਨੇ ਵੀ ਏਦਾਂ ਹੀ ਸਾਰਾ ਪਰਿਵਾਰ ਹੀ ਜਿਹੜਾ ਜੀ ਉਹ ਮਾਰ ਲਿਆ। ਸੋ ਇਹ ਜਿਹੜਾ ਜੀ ਮਾਨਸਿਕ ਤਣਾਅ ਇਹਨਾਂ ਦਿਨਾਂ ਦੇ ਵਿੱਚ ਇਹਦੇ ਤੋਂ ਬਚਣ ਦੀ ਜ਼ਰੂਰਤ ਹੈ। ਇੱਥੇ ਇਹ ਆ 2-3 ਚੀਜ਼ਾਂ ਜਿਹੜੀਆਂ ਭਾਰੂ ਨੇ। ਜੱਟਵਾਦ ਭਾਰੂ ਆ, ਲਾਇਸੈਂਸੀ ਹਥਿਆਰ ਨੇ। ਜਦੋਂ ਲਾਇਸੈਂਸੀ ਹਥਿਆਰ ਹੋਵੇ ਜਿਹੜਾ ਤੇ ਨਾਲ ਧੌਣ 'ਚ ਕਿੱਲਾ ਜਿਹੜਾ ਜੀ ਉਹ ਜੱਟਵਾਦ ਦਾ ਅੜ ਜੇ ਤੇ ਫਿਰ ਉਹ ਵੱਟਾਂ ਦੇ ਰੌਲਿਆਂ ਦੇ ਉੱਤੇ ਕਤਲ ਹੁੰਦੇ ਆ। ਧਾਰੀਵਾਲ ਦੇ ਨੇੜੇ ਪੈਂਦੇ ਆਲੋਵਾਲ ਦੇ ਵਿੱਚ ਜਿਹੜਾ ਜੀ ਇੱਕ ਸਾਬਕਾ ਫੌਜੀ ਉਹਨੇ ਆਪਣੀ ਲਾਇਸੈਂਸੀ ਬੰਦੂਕ ਦੇ ਨਾਲ ਵੱਟ ਦਾ ਰੌਲਾ ਸੀ, 2 ਸਕੇ ਭਰਾਵਾਂ ਨੂੰ ਮਾਰਤਾ ਜੀ। ਦਿਲਪ੍ਰੀਤ 24 ਵਰਿਆਂ ਦਾ ਤੇ ਗਗਨਦੀਪ 28 ਵਰਿਆਂ ਦਾ ਸੀਗਾ। ਇੱਕ ਇਹਨਾਂ ਦੇ ਵਿੱਚੋਂ ਜਿਹੜਾ ਜੀ 5 ਮਹੀਨੇ ਪਹਿਲਾਂ ਫਰਾਂਸ ਤੋਂ ਆਇਆ ਸੀ, 3 ਮਹੀਨੇ ਪਹਿਲਾਂ ਉਹਦਾ ਵਿਆਹ ਹੋਇਆ ਸੀਗਾ ਜੀ। ਰੌਲਾ ਕੀ ਸੀਗਾ ਜੀ? ਇੱਕ ਵੱਟ ਤੋਂ ਰੌਲਾ ਚੱਲਦਾ ਸੀ ਵੀ ਤੂੰ ਆਪਣੇ ਵਾਲੇ ਪਾਸੇ ਤੋਂ ਵੱਟ ਛਾਂਗ ਲਈ, ਦੂਜਾ ਕਹਿੰਦਾ ਜੀ ਵੀ ਤੂੰ ਆਪਣੇ ਵਾਲੇ ਪਾਸੇ ਤੋਂ ਜਿਹੜੀ ਵੱਟ ਛਾਂਗ ਲਈ। ਇਹ ਡਬਲ ਮਰਡਰ ਜਿਹੜਾ ਜੀ ਸਾਬਕਾ ਫੌਜੀ ਨੇ ਆਪਣੀ ਲਾਇਸੈਂਸ ਬੰਦੂਕ ਦੇ ਨਾਲ ਜਿਹੜਾ ਉਹ ਕਰਤਾ। ਹੁਣ ਉਹ ਆਪ ਥੋੜੀ ਬਚੂਗਾ, ਅਰੈਸਟ ਹੋਣਾ ਹੀ ਆ। ਔਰ ਡਬਲ ਮਰਡਰ ਦੇ ਵਿੱਚ ਜਿੰਨਾ ਕੁ ਉਹਦਾ ਹੈਗਾ ਉਹ ਜਿਹੜਾ ਜੀ ਉਹ ਲੱਗ ਜੂਗਾ। ਜਿਵੇਂ ਕਿਸੇ ਨੇ ਪੁੱਛਿਆ ਸੀ ਨਾ ਵੀ ਇਹ ਜਿਹੜੀ ਰਾਈਫਲ ਆ ਕਿੰਨੀ ਕੁ ਮਾਰ ਕਰਦੀ ਹੈ, ਉਹ ਕਹਿੰਦਾ ਵੀ ਇਹ ਨਿਰਭਰ ਆ ਵੀ ਮਾਰ ਕਿੱਧਰ ਨੂੰ ਕਰਦੀ ਹੈ। ਜੇ ਮਾਰ ਸਿੱਧੀ ਕਰ ਗਈ ਤੇ 10 ਕਿੱਲਿਆਂ ਤੱਕ ਵੀ ਜਾਂਦੀ ਹੈ। ਉਹਨੇ ਪੁੱਛਿਆ ਵੀ 10 ਕਿੱਲਿਆਂ ਤੱਕ ਕਿਵੇਂ? ਕਹਿੰਦਾ ਜਦੋਂ ਲੱਗ ਜਾਂਦੀ ਹੈ ਨਾ ਫਿਰ 10 ਕਿੱਲੇ ਉੱਤੇ ਲੱਗ ਜਾਂਦੇ ਆ ਮਰਡਰ ਦੇ ਉੱਤੇ ਜਿਹੜਾ ਜੀ ਕੀਤੇ ਹੋਏ ਤੇ। ਤਰਨਤਾਰਨ ਦੇ ਨੇੜੇ ਪੈਂਦਾ ਜੀ ਪਿੰਡ ਲਾਲੂ ਘੁੰਮਣ, ਉੱਥੇ ਇੱਕ 55 ਸਾਲਾ ਜਿਹੜਾ ਸੁਖਦੇਵ ਸਿੰਘ ਸੀਗਾ, ਉਹਨੂੰ ਉਹਦੇ ਭਤੀਜੇ ਨੇ ਮਾੜੀ ਜੀ ਤਕਰਾਰ ਤੋਂ ਬਾਅਦ ਗੋਲੀਆਂ ਮਾਰ ਕੇ ਮਾਰ ਦਿੱਤਾ ਜੀ। ਤਾਏ ਨੂੰ ਮਾਰਨ ਤੋਂ ਬਾਅਦ ਉਸੇ ਹਥਿਆਰ ਨਾਲ ਉਹਨੇ ਖੁਦ ਨੂੰ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਉਹਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਜਿਹੜਾ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿਹੜਾ ਉਹ ਦਾਖਲ ਹੈ। ਇਹ ਜੱਜਵੀਰ ਸਿੰਘ ਆ 22 ਸਾਲਾਂ ਦਾ, ਤਾਇਆ ਸੀਗਾ ਇਹਦਾ ਸੁਖਦੇਵ ਸਿੰਘ ਜਿਹੜਾ ਜੀ। ਔਰ ਇਹ ਕਿਹਾ ਜਾਂਦਾ ਕਿ ਮਾੜੀ ਮੋਟੀ ਗੱਲ ਤੋਂ ਪਹਿਲਾਂ ਵੀ ਜਿਹੜੀ ਜੀ ਉਹ ਤਕਰਾਰ ਛੋਟੀ ਮੋਟੀ ਜਿਹੜੀ ਉਹ ਚੱਲਦੀ ਰਹਿੰਦੀ ਸੀਗੀ। ਰਾਤ ਦੇ ਸਮੇਂ ਕੋਈ ਗੱਲ ਹੋਈ ਆ ਜਿਹਦੇ ਕਰਕੇ ਇਹਨੇ ਹਥਿਆਰ ਜਿਹੜਾ ਜੀ ਆਪਣੇ ਪਿਓ ਦਾ ਕੱਢ ਕੇ ਤਾਏ ਦੇ ਉੱਤੇ ਗੋਲੀ ਜਿਹੜੀ ਜੀ ਉਹ ਚਲਾਤੀ। ਔਰ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਉਹਦੀ ਤਾਏ ਦੀ ਤਾਂ ਥਾਂ ਦੇ ਉੱਤੇ ਹੀ ਮੌਤ ਜਿਹੜੀ ਉਹ ਹੋ ਗਈ ਤੇ ਆਪ ਜਿਹੜਾ ਜੀ ਉਹ ਹੁਣ ਜ਼ਖਮੀ ਹਾਲਤ ਦੇ ਵਿੱਚ ਹਸਪੀਟਲ ਦੇ ਵਿੱਚ ਹੈ। ਰਾਈਫਲ ਕਿਉਂਕਿ ਪਿਓ ਦੀ ਸੀ ਤੇ ਪਿਓ ਨੇ ਉਸ ਮਾਮਲੇ ਵਿੱਚ ਜਿਹੜਾ ਜੀ ਉਹ ਨਾਲ ਫਸ ਜਾਣਾ, ਮੁੰਡਾ ਜਿਹੜਾ ਜੀ ਉਹ ਮਰਡਰ ਦੇ ਮਾਮਲੇ 'ਚ ਫਸ ਜਾਣਾ। ਇਹ ਚੀਜ਼ਾਂ ਜਿਹੜੀਆਂ ਬਾਅਦ ਦੇ ਵਿੱਚ ਜਿਹੜੀਆਂ ਸਾਹਮਣੇ ਆਉਂਦੀਆਂ ਨੇ, ਜਦੋਂ ਕੇਸਾਂ ਦੇ ਉੱਤੇ ਜਿਹੜਾ ਜੀ ਉਹ ਪੈਸੇ ਲੱਗਦੇ ਆ, ਉਹ ਜਿਹੜਾ ਧੌਣ 'ਚ ਅੜਿਆ ਜੱਟਵਾਦ ਹੈ ਨਾ ਜੀ ਉਹ ਪਹਿਲਾਂ ਕਦੀ ਨਹੀਂ ਸੋਚਦਾ। ਇਹ ਸਮਝ ਨਹੀਂ ਆ ਰਹੀ ਕਿ ਜੋ ਹਾਲਾਤ ਪੰਜਾਬ ਦੇ ਜਿਉਂ ਲੋਕਡਾਊਨ ਖੁੱਲਿਆ
ਇਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਤੁਰਦੇ ਹੋਏ ਆ, ਇਹ ਕਿੱਥੇ ਜਾ ਕੇ ਬਿਲਕੁਲ ਜੀ, ਲਹੂਆਂ ਦੇ ਵਿੱਚ ਪਾਣੀ ਪੈ ਗਿਆ ਇਸ ਹਿਸਾਬ ਨਾਲ ਤੇ ਜਿੰਨੀਆਂ ਕੁ ਮੌਤਾਂ ਹੋ ਰਹੀਆਂ। ਤੇ ਅਖੀਰ ਦੇ ਵਿੱਚ ਗੱਲ ਕਰਦੇ ਆ, ਇੱਕ ਫੈਕਟਰੀ ਫੜੀ ਗਈ ਸੀਗੀ ਪਟਿਆਲਾ ਦੇ ਲਾਗੇ ਸ਼ਰਾਬ ਦੀ, ਤਾਂ ਈਡੀ ਨੇ ਉਸ ਦਾ ਰਿਕਾਰਡ ਵੀ ਮੰਗਿਆ ਤੇ ਇੱਕ ਹੋਰ ਫੈਕਟਰੀ ਫੜੀ ਗਈ ਸੀ, ਉਸ ਦੇ ਵਿੱਚ ਇੱਕ ਗ੍ਰਿਫਤਾਰੀ ਵੀ ਹੋਈ ਹੈ। ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਜੀ, ਇਹ ਹੁਣ ਜਾਂਚ ਜਿਹੜੀ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਕਰ ਰਹੀ ਹੈ ਜੀ। ਇਹ ਜਿਹੜੀ ਘਨੌਰ ਫੈਕਟਰੀ ਫੜੀ ਗਈ ਸੀ ਪਟਿਆਲੇ ਦੇ ਨੇੜੇ, ਔਰ ਇਹ ਕਿਹਾ ਜਾਂਦਾ ਕਿ ਕਈ 100 ਕਰੋੜ ਰੁਪਈਏ ਦਾ ਲੈਣ ਦੇਣ ਹੋਇਆ ਕਰਫਿਊ ਦੇ ਵਿੱਚ 300 ਕਰੋੜ ਦੀ ਸ਼ਰਾਬ ਜਿਹੜੀ ਹੈ ਕਰਫਿਊ ਦੇ ਡਿਊਰਿੰਗ ਇਸ ਨਕਲੀ ਸ਼ਰਾਬ ਫੈਕਟਰੀ ਤੋਂ ਜਿਹੜੀ ਹੈ ਜੀ ਉਹ ਵਿਕੀ ਹੈ, ਤੇ ਪੈਸਾ ਬਾਹਰ ਗਿਆ। ਪੈਸਾ ਕਿੱਥੇ ਗਿਆ ਅਜੇ ਦੱਸਦੇ ਨਹੀਂ, ਪਰ ਸੂਤਰ ਦੱਸਦੇ ਆ ਕਿ ਦੁਬਈ ਗਿਆ। ਦੁਬਈ ਇਹ ਟ੍ਰਾਂਸਫਰ ਹੋਇਆ ਪੈਸਾ, ਔਰ ਈਡੀ ਜਿਹੜੀ ਆ ਹੁਣ ਇਹਦੀ ਜਾਂਚ ਕਰ ਰਹੀ ਹੈ। ਜਿਹੜਾ ਇਹ ਮਾਮਲਾ ਜਿਹੜੀ ਫੈਕਟਰੀ ਸੀ, ਜਦੋਂ ਈਡੀ ਦਾ ਪਤਾ ਲੱਗਾ ਕਿ ਈਡੀ ਨੂੰ ਜਾਂਚ ਜਾ ਰਹੀ ਹੈ, ਤੇ ਝੱਟ ਦੇਣੀ ਪੁਲਿਸ ਨੇ ਆਤਮ ਸਮਰਪਣ ਕਰਵਾ ਲਿਆ ਜੀ ਕਾਂਗਰਸੀ ਆਗੂ ਤੋਂ, ਜਿਹਦੀ ਇਹ ਫੈਕਟਰੀ ਇੱਥੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ 2 ਵਿਧਾਨ ਸਭਾ ਹਲਕੇ ਜਿਹੜੇ ਪੈਂਦੇ, ਇੱਕ ਰਾਜਪੁਰਾ ਤੇ ਇੱਕ ਘਨੌਰ, ਜਿਹਦੇ ਨਾਲ ਇਹਦੀਆਂ ਤਾਰਾਂ ਜੁੜਦੀਆਂ। ਦੋਨੋਂ ਜਗ੍ਹਾ ਦੇ ਉੱਤੋਂ ਜਿਹੜੇ ਐਮਐਲਏ ਨੇ ਇਹ ਆਪਸ ਦੇ ਵਿੱਚ ਰਿਸ਼ਤੇਦਾਰ ਨੇ, ਕੁੜਮ ਨੇ, ਔਰ ਦੋਨਾਂ ਦਾ ਇਹ ਨਜ਼ਦੀਕੀ ਬੰਦਾ ਜਿਹੜਾ ਇਸ ਫੈਕਟਰੀ ਨੂੰ ਚਲਾਉਂਦਾ ਸੀਗਾ। ਨਜ਼ਦੀਕੀ ਆਪ ਤਾਂ ਇਕੱਲਾ ਇੰਨਾ 300 ਕਰੋੜ ਰੁਪਏ ਦਾ ਕਾਰੋਬਾਰ ਥੋੜੀ ਕੋਈ ਕਰ ਸਕਦਾ, ਨਾ ਇੱਥੇ ਰਾਜਨੀਤਿਕ ਕਿਸੇ ਨੂੰ ਕੋਈ 300 ਕਰੋੜ ਰੁਪਏ ਦਾ ਕਾਰੋਬਾਰ ਕਰਨ ਦੇਵੇ, ਕਿਉਂਕਿ ਉਹਨੂੰ ਤਾਂ ਕੁਛ ਹੀ ਜਿਹੜੇ ਜੀ ਉਹ ਮਿਲਦੇ ਹੋਣਗੇ। ਉਹਦਾ ਆਤਮ ਸਮਰਪਣ ਕਰਾਤਾ। ਕੱਲ ਈਡੀ ਦੇ ਡਾਇਰੈਕਟਰ ਜਿਹੜੇ ਨੇ ਨਿਰੰਜਨ ਸਿੰਘ ਹੋਰੀ ਇੱਥੇ ਪਟਿਆਲੇ ਦੇ ਵਿੱਚ ਸਨ, ਉਹਨਾਂ ਨੇ ਐਸਐਸਪੀ ਦੇ ਨਾਲ ਲੰਮੀ ਮੁਲਾਕਾਤ ਕੀਤੀ, ਔਰ ਉਹ ਉਹਨਾਂ ਤੋਂ ਜਿਹੜੇ ਇੱਕ ਕਾਗਜ਼ ਪੱਤਰ ਸਾਰੇ ਲੈਣ ਆਏ ਸਨ ਇਸ ਫੈਕਟਰੀ ਦੇ ਸਬੰਧ ਦੇ ਵਿੱਚ। ਈਡੀ ਮਨੀ ਲਾਂਡਰਿੰਗ ਵਾਲੇ ਮਾਮਲੇ ਦੇ ਵਿੱਚ ਜਾਂਚ ਜਿਹੜੀ ਉਹ ਕਰ ਰਹੀ ਹੈ ਕਿ ਕਿਹਦੇ ਰਾਹੀਂ ਪੈਸੇ ਇੱਥੋਂ ਟ੍ਰਾਂਸਫਰ ਹੋਏ ਦੁਬਈ ਦੇ ਵਿੱਚ। ਇਹ ਜਿਹੜਾ ਜੀ ਦੇਖਣਾ ਹੋਊਗਾ। ਜਦੋਂ ਈਡੀ ਨੇ ਇੱਧਰ ਜਿਹੜੀ ਦੀ ਥੋੜੀ ਸਰਗਰਮੀ ਵਧਾਈ, ਤੇ ਉਧਰ ਲੁਧਿਆਣੇ ਦੀ ਪੁਲਿਸ ਨੂੰ ਵੀ ਚੇਤਾ ਆ ਗਿਆ ਵੀ ਇੱਕ ਮਹਿੰਗੇ ਭਾਅ ਦੀ ਜਿਹੜੀ ਫੜੀ ਗਈ ਸੀ ਜਗ੍ਹਾ ਇੱਥੇ ਮੈਰਿਜ ਪੈਲੇਸ ਦੇ ਵਿੱਚ, ਜਿਹੜੀ ਸਕੌਚ ਹੈ ਜਾਨੀ ਵਾਕਰ ਬਲੈਕ ਲੇਬਲ ਬਲੂ ਲੇਬਲ ਤੱਕ ਜਿਹੜੀ ਉਹ ਇੱਥੇ ਮਿਲਾਵਟ ਕੀਤੀ ਜਾਂਦੀ ਸੀਗੀ, ਔਰ ਇਹ ਲੁਧਿਆਣਾ ਮੁੱਲਾਂਪੁਰ ਇਲਾਕੇ ਦੇ ਵਿੱਚ ਮਹਿੰਗੇ ਮੈਰਿਜ ਪੈਲੇਸ ਦੇ ਵਿੱਚ ਨਕਲੀ ਸਕੌਚ ਤਿਆਰ ਕਰਕੇ ਪਾਰਟੀਆਂ ਨੂੰ ਸਪਲਾਈ ਕੀਤੀ ਜਾਂਦੀ। ਵਗਾਰ ਦੇ ਰੂਪ ਦੇ ਵਿੱਚ ਸਸਤੇ ਭਾਅ ਦੇ ਚੱਲਦਿਆਂ ਵੱਡੇ ਵੱਡੇ ਅਫਸਰਾਂ ਦੀਆਂ ਨਿੱਜੀ ਪਾਰਟੀਆਂ ਦੇ ਵਿੱਚ ਵੀ ਇੱਥੋਂ ਸਕੌਚ ਜਾਂਦੀ। ਕੋਈ ਮੰਨ ਸਕਦਾ ਜੀ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਸ਼ਰਾਬ ਜਿਹੜੀ ਬਲੂ ਲੇਬਲ ਵਰਗੀ, ਉਹ ਲੁਧਿਆਣਾ ਮੁੱਲਾਂਪੁਰ ਸੜਕ ਦੇ ਉੱਤੇ ਬਣਦੀ ਸੀਗੀ ਨਕਲੀ। ਔਰ ਉਦੋਂ ਪੁਲਿਸ ਨੇ ਜਦੋਂ ਛਾਪਾ ਮਾਰ ਕੇ ਫੜੀ ਤੇ ਕਰਿੰਦੇ ਫੜ ਲਏ ਸੀ ਜੀ, ਹਾਂ ਇਹਨਾਂ ਦੇ ਹੈ ਨੇ, ਇਹਨਾਂ ਨੂੰ ਫੜ ਲਿਆ ਜੀ। ਹੁਣ ਜਿਹੜਾ ਜੀ ਉਸ ਮਾਮਲੇ ਦੇ ਉੱਤੇ ਕੁਛ ਤੇਜ਼ੀ ਉਹਨੇ ਜਿਹੜੀ ਜੀ ਉਹ ਕੀਤੀ। ਉਸ ਵੇਲੇ ਜੋਧਾਂ ਦੇ ਵਿੱਚ ਸੈਂਕੜੇ ਪੇਟੀਆਂ ਬਰਾਮਦ ਜਿਹੜੀਆਂ ਸੀਗੀਆਂ। ਜਦੋਂ ਇਹ ਮਾਮਲੇ ਹੁਣ ਉੱਠ ਰਹੇ ਆ, ਤਾਂ ਜਿਹੜੀ ਇਹ ਖੰਡੂਰ ਵਾਲੀ ਸਕੌਚ ਫੈਕਟਰੀ ਦੇ ਮਾਮਲੇ ਦੇ ਵਿੱਚ ਪੁਲਿਸ ਨੇ 3 ਗ੍ਰਿਫਤਾਰੀਆਂ ਕੀਤੀਆਂ ਸੀਗੀਆਂ। ਹੁਣ ਲੁਧਿਆਣਾ ਦੇ ਸ਼ਰਾਬ ਦਾ ਠੇਕੇਦਾਰ ਬਿੱਟੂ ਛਾਬੜਾ, ਇਹਨੂੰ ਅਰੈਸਟ ਜਿਹੜਾ ਜੀ ਉਹ ਕੀਤਾ ਗਿਆ। ਇਹ ਇਸ ਫੈਕਟਰੀ ਦਾ ਕਰਤਾ ਧਰਤਾ ਦੱਸਿਆ ਜਾਂਦਾ। ਬਿੱਟੂ ਛਾਬੜਾ ਜਿਹੜਾ ਠੇਕੇਦਾਰ ਆ, ਜਦੋਂ ਹਾਈਵੇ ਦੇ ਉੱਤੇ ਜਾਈਏ ਲੁਧਿਆਣੇ ਤੋਂ ਫਲੋਰ ਨੂੰ, ਤੇ ਉੱਥੇ ਜਲੰਧਰ ਰੋਡ ਦੇ ਉੱਤੇ ਹਾਰਡੀਵਰਡ ਪਾਰਕ ਵੱਡਾ ਜਿਹੜਾ ਜੀ ਉਹ ਦਿਸਦਾ ਹੈ, ਉਹਦਾ ਮਾਲਕ ਹੈ ਜੀ। ਇਹਨੂੰ ਫੜਿਆ ਗਿਆ, ਔਰ ਇਹ ਦੱਸਿਆ ਗਿਆ ਕਿ ਨਕਲੀ ਸਕੌਚ ਦੀ ਜਿਹੜੀ ਫੈਕਟਰੀ ਹੈ ਉਹ ਇਹਦੀ ਸੀਗੀ ਜੀ। ਸੋ ਇਹ ਇਸ ਕਰਕੇ ਹਿਲਜੁਲ ਹੋਈ ਆ ਕਿ ਜਿਹੜਾ ਇੱਧਰ ਈਡੀ ਨੂੰ ਇਹ ਮਾਮਲਾ ਜਿਹੜਾ ਜੀ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 300 ਕਰੋੜ ਰੁਪਈਆ ਇੱਕ ਨਕਲੀ ਸ਼ਰਾਬ ਦੀ ਫੈਕਟਰੀ ਡਿਊਰਿੰਗ ਕਰਫਿਊ ਜਿਹੜਾ ਜੀ ਉਹ ਬਣਾ ਲੇ, ਤੇ ਖੰਨੇ ਵਾਲੀ ਫੈਕਟਰੀ ਨੇ ਕਿੰਨਾ ਬਣਾਇਆ ਹੋਊਗਾ, ਬਾਕੀਆਂ ਨੇ ਕਿੰਨਾ ਜਿਹੜਾ ਜੀ ਉਹ ਬਣਾਇਆ ਹੋਊਗਾ। ਇਹ ਰਗੜਾ ਲੱਗਿਆ ਜੀ ਪੰਜਾਬ ਦੇ ਰੈਵਨਿਊ। ਔਰ ਇਹ ਕਿਹਾ ਜਾਂਦਾ ਕਿ ਘੱਟੋ ਘੱਟ ਜਿਹੜਾ ਜੀ ਪੰਜਾਬ ਦੇ ਰੈਵਨਿਊ 2500 ਕਰੋੜ ਤੋਂ ਉੱਪਰ ਦਾ ਰਗੜਾ ਕਰਫਿਊ ਦੇ ਵਿੱਚ ਲੱਗਿਆ। ਕਰਫਿਊ ਕਿਵੇਂ ਰਾਸ ਆਉਂਦਾ ਪੋਲੀਟੀਸ਼ੀਅਨਾਂ ਨੂੰ, ਇੱਥੋਂ ਅੰਦਾਜ਼ਾ ਲਾ ਸਕਦੇ। ਬਿਲਕੁਲ ਜੀ, ਮੂਰਖ ਤਾਂ ਲੋਕ ਹੈ ਨਾ, ਆਪਣਾ ਪੈਸਾ ਤਬਾਹ ਕਰਦੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿਕਾਰ।